ਵਜੀਨ ਨਹੀਂ ਕੀਤੀ ਤੁਹਾਡੇ ਮੂੰਹ ਧੋ ਓ ਯਾਰ ਇੰਨਾ ਡਾਇਰੈਕਟ ਨਹੀਂ ਬੋਲੀਦਾ ਹੁੰਦਾ। ਮੈਂ ਤਾਂ ਆਪਦੇ ਪੁਰਾਣੇ ਕੱਪੜੇ ਕੱਢਣ ਨਹੀਂ ਮੈਂ ਕਿਹਾ ਸਵੇਰੇ ਮੈਂ ਆਪ ਜਾਊਂਗੀ ਤੇ ਜਾ ਕੇ ਚਲੋ ਹੋਰ ਨਹੀਂ ਤਾਂ ਕੋਈ ਮਨ ਤਾਂ ਆਪ ਚੁਗਾਂਗੇ ਨਾ। अस्सलाम वालेकुम मित्रों सज्जनों तेवियत बेलियों जी आज ਤੁਹਾਡਾ ਭਰਾ ਕਰਨ ਲੱਗਾ ਪੱਖਾ ਸਾਫ ਅੱਧਾ ਮੈਂ ਬੁਰਸ਼ ਬਰਸ਼ ਮਾਰ ਕੇ ਕਰ ਲਿਆ ਲੇਕਿਨ ਕਾਫੀ ਹੱਦ ਤੱਕ ਹਾਲਤ ਚੇਂਜ ਹੋ ਗਈ। ਤੁਸੀਂ ਬਹੁਤ ਕਹਿੰਦੇ ਸੀ ਕਿ ਜਿਹੜਾ ਨਾ ਪੱਖਾ ਤੁਸੀਂ ਸਾਫ ਨਹੀਂ ਕਰਦੇ ਬਹੁਤ ਗੰਦਾ। ਮੈਂ ਕਿਹਾ ਸਾਰੇ ਕੰਮ ਮੁਕਾ ਦੇਣੇ ਨੇ ਬੇਬੇ ਅੱਜ ਬਣਾਵਾਂਗੇ ਆਪਾਂ ਪੱਖਾ ਸਾਫ ਕਰਨ ਦਾ ਵਲੌਗ। ਉਹ ਕੀ ਹੁੰਦਾ ਲੋਗ ਵੇਲੇ ਲੋਗ ਤੇ ਊਲ ਜਲੂਲ ਗੱਲਾਂ। ਸਰੋਂ ਦੇ ਤੇਲ ਚ ਬਣਦਾ ਕਿ ਦੁੱਧ ਚ ਬਣਦਾ? ਨਹੀਂ ਬਾਬਲੇ ਫੋਨ ਚ ਬਣਦਾ ਸਰੋਂ ਦੇ ਤੇਲ ਚ ਲੋਗ ਬਣਦਾ ਸਿੱਧੀ ਤਰ੍ਹਾਂ ਕਹਾ ਹਾਂ ਵੀਡੀਓ ਬਣਾਉਣੀ ਆ ਲੋਗ। ਇਹਦੇ ਚ ਕੀ ਹੁੰਦਾ ਵਾ? ਇਹਦੇ ਚ ਕੁਝ ਵੀ ਨਹੀਂ ਹੁੰਦਾ। ਕੈਮਰਾ ਕੱਢਣਾ ਠੀਕ ਹੈ ਚਾਲੂ ਕਰ ਲੈਣਾ ਤੇ ਇੰਜ ਭੱਜੇ ਫਿਰ ਆਓ ਗਿਆ ਤੂੰ ਦੇਖਣਾ ਪਈ ਇਹਦੇ ਚ बस यही कहना ये मेरा पापा है ये मेरा दादा है ये मेरा नाना है ये मैं रस्सी टाप गया हूँ ये दादा मेरा 160 साल का हो गया ये मर नहीं रहा ये जायदाद हमारे नाम नहीं कर रहा ते वीडियो चाड़ देनी ते पैसा ही पैसा। हाँ ते प्यो ਦਾ ਟ੍ਰਾਂਸਫਾਰਮ ਚੱਲਦਾ ਜਿੱਥੇ ਪੈਸਾ ਹੀ ਪੈਸਾ ਤੇ ਟ੍ਰਾਂਸਫਾਰਮ ਬੱਤੀ ਪੈਦਾ ਕਰਦਾ ਕਿ ਪੈਸੇ ਪੈਦਾ ਕਰਦਾ ਮੈਨੂੰ ਹਸਾਵਾ ਨਾ ਟੇਬਲ ਕੰਬਦਾ ਹਸਨ ਮੇਰੇ ਨਾਲ ਲੋ ਜੀ ਕਿਸੇ ਨੂੰ ਅਗਰ ਮੇਰਾ ਢਿੱਡ ਢੁੱਡ ਵੇਖ ਜੇ ਤੇ ਤੁਸੀਂ ਕੋਈ ਤਾਨਾ ਨਹੀਂ ਮਾਰਨਾ ਮੈਂ ਫੇਰ ਵੀ ਟਰੋਜ਼ਰ ਖਿੱਚ ਲੈਣਾ ਠੀਕ ਹੈ ਲੇਕਿਨ ਫੇਰ ਵੀ ਜਿਹੜਾ ਨਾ ਝੱਗੀ ਝੁੱਗੀ ਚੱਕੀ ਜਾਂਦੀ ਹੁੰਦੀ ਅਕਸਰ। ਓਏ ਰੰਡੀ ਰੰਨ ਤੇ ਮੈਂ ਰੰਗ ਵੇਖਦੀ ਨਾ ਕਹਿੰਦੀ ਰੰਡੀ ਓਏ 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 ਕਿੱਡਾ ਗੰਦਾ ਜੇ ਬੇਬੇ ਲੈ ਗਏ ਆ ਗਿਆ ਮੈਂ ਹਟ ਜਾ ਓਏ ਛੱਡ ਦੇ ਮੇਰਾ ਫਾਇਲ ਆ ਇਹਨੂੰ ਤਾਂ ਜੇ ਬਾਲੀ ਨੂੰ ਹੁਣ ਥੱਲੋਂ ਕੰਮ ਜਿੰਦਾ ਬੋਲਦੀ ਨੇ ਆ ਪਤਾ ਨਹੀਂ ਵੀ ਤੇਜ਼ ਤੁਹਾਡੀ ਆਵਾਜ਼ ਹੈ ਕਿ ਤੁਸੀਂ ਦਬਕਾ ਮਾਰਦੀ ਨਾਲ ਥੱਲੋਂ ਕੰਮ ਜਾਂਦਾ ਉਹ ਗਰਮ ਗੰਦਾ ਹੋ ਗਿਆ। ਲਓ ਕਰ ਲਓ ਤੁਹਾਨੂੰ ਫੰਡ ਆ ਲੈ ਮੈਂ ਨਹੀਂ ਹਟ ਜਾ ਮੈਂ ਕੀ ਨਾ ਬੋਲਣਾ ਯਾਰ ਬੋਲਣਾ ਇਹ ਆ ਕੁਕੂ 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 ਉਹ ਤੀਰ ਖਾਣਾ ਨਾ ਹੋਵੇ ਤਾਂ ਕੀ ਬਣਾਈ ਬੜਾ ਬੰਦੇ ਬਣ ਨੂੰ ਰੋਂਦੇ ਸੀ ਲੱਤਾਂ ਮਜ਼ਬੂਤ ਕਰ ਲੱਤਾਂ ਮਜ਼ਬੂਤ ਆ ਥੱਲੋਂ ਮੰਜੇ ਨੂੰ ਮੈਂ ਕਿਵੇਂ ਮਜ਼ਬੂਤ ਕਰਾਂ ਵੀ ਉਹ ਅੱਗੇ ਨੂੰ ਗੰਦਾ ਹੋਈ ਜਾਂਦਾ ਵਾ ਜਿੱਧਰੋਂ ਫੜੋ ਗੱਡੂ ਪਜੀਰੀਆਂ ਖਵਾ ਛੜੀਆਂ ਤੇ ਖੜੋਤਾ ਟੇਬਲ ਤੇ ਤਾਂ ਆਕਾਰ ਹੁੰਦਾ ਬਹੁਤੀਆਂ ਖਵਾ ਛੜੀਆਂ ਉਹ ਥੋੜੀਆਂ ਖਵਾ ਦੇ ਅਬ ਇੱਕ ਜੀ ਪੱਖਾ ਸਾਫ ਹੁੰਦਾ ਆਇਆ ਕੀ ਬਾਤ ਹੈ ਤੁਹਾਡੇ ਰੰਗ ਨਾਲ ਬਹੁਤਾ ਪਰ ਸਾਫ ਕਰਤਾ ਮੈਂ ਚੈੱਕ ਕਰੋ ਮੇਰਾ ਰੰਗ ਹੁਣ ਬੁੱਢਾ ਹੋ ਗਿਆ ਮੈਂ ਰੰਗ ਨੂੰ ਕੀ ਕਰਨਾ ਚਿੱਟੇਗਾ। ਹਾਂ ਸਾਰੇ ਜਹਾਨ ਦੀਆਂ ਕਰੀਮਾਂ ਮਕਾ ਛੱਡੇ ਹੁਣ ਮੇਰਾ ਰੰਗ ਬੁੱਢਾ ਹੋ ਗਿਆ। ਕਰੀਮਾਂ ਮੇਰੇ ਪਿਓ ਦੀ ਬੈਠ ਇਹ ਕੀ ਜੀ ਜੇ ਮੈਂ ਡਿੱਗ ਗਿਆ ਮੈਂ ਤੁਹਾਨੂੰ ਦੱਸੀ ਜਾਂਦਾ ਤੇ ਮੈਂ ਤੁਹਾਡਾ ਪੱਖਾ ਨਾਲ ਲੈ ਕੇ ਡਿੱਗੂ ਮੈਂ ਇਹਨੂੰ ਫੜ ਕੇ ਡਿੱਗ ਕਰੀਮਾਂ ਦੇ ਨਾਂ ਤਾਂ ਲੈਣ ਡਿਆ ਵੀ ਜਿਵੇਂ ਮੇਰੇ ਪਿਓ ਦੀ ਫੈਕਟਰੀ ਸੀ ਕਰੀਮਾਂ ਦੀ ਤੇ ਹੋਰ ਕੀ ਹੈ ਉਹ ਮੱਝਾਂ ਸੀ ਤੇ ਵੱਧ ਦਾ ਕੋਪਾ ਮਾਰਦੀ ਮੱਝਾਂ ਨੂੰ ਜਾਂਦੀ ਸੀ ਛੱਪੜ 'ਚ ਪਤਾ ਕੀ ਕਰਦੀ ਸੀ ਇੰਜ ਖਾਲੇ 'ਚ ਮੱਝਾਂ ਬੈਠੀਆਂ ਨਾ ਤੇ ਪੂਛ ਨਾਲ ਲੱਕ ਮਲੀ ਨਾ ਜੋ ਗੋਇਆ ਜੰਮਿਆ ਤੋਂ ਲਾਉਣ ਵਾਸਤੇ ਇੰਜ ਲੱਕ ਤੇ ਮਾਰ ਕੇ ਨਾ ਤੇ ਇੰਜ ਹੀ ਪੂਛ ਫੜ ਗਿਆ ਨਾ ਇੱਕ ਮਿੰਟ ਉਹ ਆੜਾ ਵਿੱਚ ਕਰ ਲੈਗਾ ਮੈਂ ਆਪਣੇ ਵਿੱਚ ਕਰ ਨਹੀਂ ਸਕਦਾ ਇੱਕ ਮਿੰਟ ਆ ਮੈਂ ਨਹੀਂ ਹੋਗੀ ਟਾਕੀ ਬਸ ਕਰ ਮੈਂ ਤੇ ਮਾਰਾਂ ਟਾਕੀ ਕਰ ਕੇ ਦਿਓ ਨਾ ਪਸੀਨਾ ਕੋਈ ਨਾ ਪੜਾ ये तो कौन सा है जी हम टका पड़ा नहीं चली नहीं मैं ते नहीं आ तो के देना टाकी माड़ी जी ਛੱਡ ਦੇ ਪੁੱਤੇ ਦਾ ਖਾਲਾ ਛੱਡਦਾ ਬਾਬਾ आ माड़ा जी ना ਤੂੰ ਰਹਿਣ ਦੇ ਮੇਰੇ ਕੋਈ ਉਠਾਉਂਦਾ ਛੱਡ ਦੇ ਦੇ ਲਾ ਐਡੀ ਮੈਂ ਛੱਤ ਤੇ ਚੜਾ ਪੁੱਤਾ ਤੇ ਆਪ ਉੱਠਦੀ ਨਹੀਂ ਪਈ ਮਾਰੀ ਮੈਂ ਜਿਹੜੇ ਕਰਨੇ ਸੀ ਕੰਮ ਕਰ ਲੈ ਹੁਣ ਮੈਨੂੰ ਮੁਸੀਬਤ ਪਈ ਆ ਤੁਸੀਂ ਕਰੋ ਤੇ ਤੁਹਾਡੇ ਨਾਲ ਕਰੋ ਸਾਰੀ ਉਮਰ ਬੂਟਿਆਂ ਥੱਲੇ ਬੈਠੀਆਂ ਤੇ ਜੇ ਹੁਣ ਅਸੀਂ ਪੱਖੇ ਲਾ ਦੇ ਤਾਂ ਹੁਣ ਤੁਹਾਨੂੰ ਕੋਈ ਵੀ ਸਾਫ ਨਹੀਂ ਹੁੰਦੇ ਉਹ ਥੱਲੇ ਉਤਰਿਆ ਵਜ਼ੀਰ ਆਜਮ ਤੇਰਾ ਅੱਬਾ ਨਹੀਂ ਲੱਗਦਾ ਥੱਲੇ ਉਤਰ ਇਹ ਆ ਨਹੀਂ ਸੱਚ ਅੰਮੀ ਲੱਗਦੀ ਹੈ ਇਹ ਸਾਲ ਮੈਂ ਡਿੱਗ ਪਿਆ ਮੈਂ ਦੱਸੀ ਗਿਆ ਮਰੀਮ ਨਿਆਜ਼ ਆ ਤੇਰਾ ਪੁੱਤ ਬਹੁਤ ਤੰਗ ਕੀਤੀ ਖੜਾਤਾ ਵਾ ਮਰੀਮ ਨਿਆਜ਼ ਨਹੀਂ ਗਈ ਬੰਦੇ ਪਾਲੋ ਰੋਂਦੇ ਸੀ ਟੁੱਟ ਪੈਣੇ ਨਾ ਹੋਣ ਤਾਂ ਉਤਰ ਮੈਨੂੰ ਪੜਾਏਗੇ 1 2 3 ਗੋ ਦੋ ਫਿਟੇ ਮੋ ਦਰ ਖੱਲਾ ਐਂਡ ਕਰ ਤੂੰ ਖੱਲੇ ਹੀ ਖਾਣੇ ਆ ਹੋਰ ਕੀ ਕਰਨਾ ਵਾ ਤੂੰ ਸੰਭਾਲ ਕੇ ਤੂੰ ਖੱਲੇ ਯਾਰ ਬੋਲ ਨਾ ਭਾਈ हम मेरे कॉलर करंट में आंदे मैं बोल रहा है यार तू वो ना थर्मामीटर या प्रेशर जेट हो रही ਹੁਣ ਮੰਜੀ ਆ ਥੱਲੇ ਕਿਹੜਾ ਫੱਟਾ ਵਾ ਉੱਤਰ ਥੱਲੇ ਵੇਨਾ ਮੈਨੂੰ ਤੂੰ ਦੁਖੀ ਕਰਨਾ ਪਿਆ ਹੋਣਾ ਹੈ ਨਾ ਮੇਰਾ ਪੁੱਤ ਵੇਖੇ ਨਸਤਾ ਆਈਦਾ ਨਹੀਂ ਤੂੰ ਐਸਾ ਨਹੀਂ ਮੈਂ ਲੱਤਾਂ ਤੋਂ ਮੈਂ ਲਾਗੇ ਮੈਂ ਡਿੱਗ ਪਿਆ ਮਤ ਦਸਿਆ ਚੁੱਪ ਸਾਇਲੈਂਟ ਅੱਲਾਹ ਅਕਬਰ ਕਰਕੇ ਪੈਰ ਰੱਖ ਤਲੇ ਇੱਕ ਅੱਲਾਹੁ ਅਕਬਰ ਲਾ ਇਲਾਹਾ ਇਲlallah ਅੱਲਾਹੁ ਅਕਬਰ ਲਾ ਇਲਾਹਾ ਮੋ ਤਾਂ ਕੰਮ ਨਾ ਬਣਾ ਹਾਏ। ਲੱਗਦਾ ਕੁਛ ਹਾਏ ਘੰਟਾ ਲਾਤਾ ਜਾਣ ਕੇ ਕੁਝ ਡਰਾਮੇ ਕਰਨ ਲੱਗ ਜਾਂਦਾ ਵੇ ਆ ਪੱਖਾ
ਪੱਖਾ ਛੱਡੋ ਪੂਰਾ ਹੋਵੇ ਬਸ ਕਰ ਜਾਵੇ ਥੱਲੇ ਉਤਰੇ ਆਵੇ ਗਰਮੀ ਜਾਣਕਾਰੀ ਓਏ ਮੇਰੇ ਅੱਲਾ ਇਹਨੇ ਇੰਨਾ ਸਤਾਇਆ ਹੈ ਮੈਨੂੰ ਇੰਨਾ ਸਤਾਇਆ ਪਤਾ ਨਹੀਂ ਲੋਕਾਂ ਦੀਆਂ ਲਾਦਾਂ ਕਰੇ ਮੈਂ ਵੇਖਦੀ ਆ ਤੇ ਇੰਨੀਆਂ ਸੂਝੀਆਂ ਹੋਈਆਂ ਸਾਡੇ ਨਿਆਣੇ ਪਤਾ ਨਹੀਂ ਜਿੰਨਾ ਮਰਜ਼ੀ ਸਮਝਾਈ ਜਾਈਏ ਅਕਲਾਂ ਦੇਈ ਜਾਈਏ ਪਰ ਇਹਨਾਂ ਦਾ ਮਿਸਰ ਬੜਾ ਪਕੜਾਈ ਤੁਸੀਂ ਬੋਲਣਾ ਠਾਂਗੇ ਨਹੀਂ ਚਲੋ ਕੀ ਕੀ ਹੈ ਚੱਜੇ ਮੁੰਡਾ ਟੁੱਟ ਪੈਣਾ ਵਾ ਬੋਲਣਾ ਉਹ ਸੀਨ ਲਵਾੜੇ ਕੰਜਰਾ ਬਸ ਕਰ ਜਾ ਕੰਜਰ ਕਾਲਾ ਬਣਾਈ ਖੜੋਤਾ ਬੋਲਣਾ ਠਾਂਗੇ ਨਹੀਂ ਔਰ ਜਾ ਮੈਂ ਨਹੀਂ ਪਈਆਂ ਬੋਲਣਾ ਠਾਂਗੇ ਨਹੀਂ ਆਈਡੀ ਤੇਰੇ ਮੋਢੇ ਤੇ ਜਾਨ ਹੈ ਪਹਿਲਾਂ ਯਾਰ ਆਦ ਮੈਂ ਕੋਲ ਇਹ ਬੜੀ ਕੰਜਰ ਜਾ ਅੰਦਰ ਹੋਵੇਗਾ ਕਾਇਨਾ ਕੰਮ ਹੁੰਦਾ ਕੋ ਬੜਾ ਕਰਨਾ ਹਾਂ ਤੇ ਸਾਰੇ ਜਣੇ ਮੇਰੇ ਗਾਲ ਚ ਮਰਨਾ ਪਾ ਕੇ ਬੈਠਾ ਰਹਿੰਦਾ ਵਾ ਲਕਾਦਾ ਇਹ ਉਧਰ ਮੋਤੋ ਆ ਖਾ ਕੇ ਗਵਾਇਆ ਵਾ ਤੂੰ ਤਾਂ ਕ੍ਰੀਮ ਲਾ ਜਾ ਪਰ ਤਪਾਓ ਯਾਰ। ਜਿਹੜਾ ਬੇਬੇ ਕਹਿੰਦੀ ਨਾ ਕਿ ਮੇਰੀ ਗਲੋ ਦਾ ਰਾਜ਼ ਕੀ ਆ ਗਲੋ ਦਾ ਰਾਜ਼ ਮੈਂ ਤੁਹਾਨੂੰ ਦੱਸਦਾ ਇਹ ਕੈਮਰਾਮੈਨ ਸਾਹਿਬ ਤੇਰੇ ਨੇੜੇ ਆਇਆ ਜੀ ਅਸੀਂ ਨਾ ਸਾਲ ਬਾਅਦ ਕਰੀਦਾ ਪੱਖਾ ਸਾਫ ਜਦੋਂ ਪੱਖਾ ਅਸੀਂ ਸਾਫ ਕਰੀਦਾ ਨਾ ਇਹ ਦੇਖੋ ਇਹ ਲੱਥਿਆ ਨਾ ਜਿਹੜਾ ਮਾਦ ਇਹ ਜਿਹੜਾ ਮਾਲ ਲੱਥਿਆ ਠੀਕ ਹੈ ਇਹ ਇਹਦੇ ਵਿੱਚ ਨਾ ਹੁਣ ਬੇਬੇ ਨੇ ਪਾਉਣੀ ਇਹਦੇ ਚ ਹਲਕੀ ਜਿਹੀ ਹਲਦੀ ਪਾਉਣੀ ਹੈ ਠੀਕ ਹੈ ਤੇ ਵਿੱਚ ਰੋਜ਼ ਵਾਟਰ ਪਾਉਣਾ ਇਹਨੂੰ ਮਿਕਸ ਕਰਕੇ ਨਾ ਇਹਦਾ ਪੇਸਟ ਬਣਾ ਕੇ ਰੱਖ ਲੈਣੀ ਭਾਈ ਇਹਦਾ ਜਿਹੜਾ ਪੇਸਟ ਉਹ ਮੈਂ ਸਲਮਾਨ ਨੂੰ ਵਟਣਾ ਮਲਣਾ ਵਾ ਠੀਕ ਹੈ ਇਹਦਾ ਜਿਹੜਾ ਪੇਸਟ ਹੁੰਦਾ ਨਾ ਚੈੱਕ ਕਰੋ ਇਹ ਵੇਖੋ ਕਿੰਨਾ ਇਹ ਵਾਧੂ ਆ ਮਤਲਬ ਤੁਸੀਂ ਨਾ ਕੀ ਕਰਨਾ ਹੈ ਤੁਸੀਂ ਆਪਦੇ ਘਰੇ ਨਾ 5-7 ਪੱਕੇ ਐਕਸਟਰਾ ਲਾ ਲੈਣੇ ਨੇ ਠੀਕ ਹੈ ਤੇ ਉਹਨਾਂ ਨੂੰ ਤੁਸੀਂ ਜਦੋਂ ਹਨੇਰੀ ਨੂੰ ਰਿਆ ਤੁਸੀਂ ਚਲਾ ਦਿਆ ਕਰਨਾ ਤੇ ਉਸ ਬਾਅਦ ਤੁਹਾਨੂੰ ਇੰਨਾ ਕੁ ਮਾਦ ਇਕੱਠਾ ਕੇ ਤੁਹਾਡਾ 1 ਸਾਲ ਹੀ ਨਫਾ ਵੇਖਿਆ ਮੈਂ ਤੁਹਾਨੂੰ ਹਲਕਾ ਜਿਹਾ ਲਾ ਕੇ ਦਿਖਾਉਣਾ ਬੇਬੇ ਦੇ ਇਹ ਜ਼ਾਫਰਾਨ ਨਾਲ ਜਿਹੜਾ ਇਹਨਾਂ ਹੁਣ ਫਿਰ ਮੇਰੇ ਦੁਬਾਰੇ ਹੋ ਗਿਆ ਇਹ ਜ਼ਾਫਰਾਨ ਨਾਲ ਬਹੁਤਾ ਤਾਕਤਵਰ ਹੁੰਦਾ ਹੈ ਠੀਕ ਹੈ ਤੇ ਕਲਰ ਦੇ ਵਿੱਚ ਇਹਦੇ ਕਲਰ ਦੇ ਵਿੱਚ ਇੰਨਾ ਕੁ ਜ਼ਿਆਦਾ ਇਹਦੇ ਚ ਨਾ ਮਤਲਬ ਮੈਂ ਕਹਿੰਦਾ ਬੈਨੀਫਿਸ਼ੀਅਲ ਹੈ ਤੁਹਾਡੀ ਸਿਹਤ ਵਾਸਤੇ ਇੱਕ ਬੰਦਾ ਕਹਿੰਦਾ ਨਾ ਕਿ ਸਕਿਨ ਦੇ ਸਾਹਮਣੇ ਇਹ ਹਰ ਸਕਿਨ ਟੋਨ ਨੂੰ ਜਿਹੜਾ ਨਾ ਇਫੈਕਟਿਵ ਹੈ ਮਤਲਬ ਇਹਦੇ ਵਾਸਤੇ ਇਹ ਨਹੀਂ ਤੁਹਾਡੀ ਸਕਿਨ ਆਇਲੀ ਆ ਡਰਾਈ ਆ ਠੀਕ ਹੈ ਤੁਹਾਡੇ ਝੁਰੜੀਆਂ ਪੈਂਦੀਆਂ ਨੇ ਅੱਖਾਂ ਥੱਲੇ ਠੀਕ ਹੈ ਤੁਹਾਡੇ ਕੋਈ ਵੀ ਚੀਜ਼ ਹੈ ਨਾ ਤੁਹਾਡੀ ਹਰ ਚੀਜ਼ ਇਹ ਟਰਾਈ ਕਰ ਆਪ ਤੇ ਇਮਾਨ ਨਾਲ ਲਾ ਮਾਂ ਬਥੇਰੀ ਵਨ ਲਾ ਲਈ ਹੁਣ ਤੇਰੀ ਵਾਰੀ ਹੈ ਮਾਲਿਸ਼ ਮੁਲਿਸ਼ ਕਾਰੇ ਦੀ ਤੈਨੂੰ ਕੁੜੀ ਪਸੰਦ ਕਰੇ ਇਹ ਕੁਕੜੀ ਪਸੰਦ ਕਰੀ ਕੁੜੀ ਪਸੰਦ ਕਰੇ ਤੇਰਾ ਰੰਗ ਚਿੱਟਾ ਹੋਵੇ ਇਹ ਬੰਦੇ ਨਹੀਂ ਲੋਂਦੇ ਔਰਤਾਂ ਲੋਂਦੀਆਂ ਨੇ ਯਾਰ ਤੁਸੀਂ ਦੱਸ ਦਿਓ ਨਾ ਇਹ ਲੋਕ ਜਾਣ ਕੇ ਰਾਜ਼ ਦੱਸਣਾ ਨਹੀਂ ਚਾਹ ਰਹੇ ਸਿਰਫ ਠੀਕ ਹੈ ਗੱਲ ਸਿਰਫ ਇਹ ਹੈ ਕਿ ਬਸ ਕਹਿੰਦੀ ਨਹੀਂ ਭਾਈ ਮੈਂ ਕੁਛ ਨਹੀਂ ਲਾਉਂਦੀ ਕਹਿੰਦੀ ਨਹੀਂ ਭਾਈ ਕਿ ਰਾਜ਼ ਪਾਸ ਹੋ ਜੇ ਇਹਨੂੰ ਕਰ ਮਾੜਾ ਆ ਵੇਖੇ ਨਾ ਮੈਂ ਇੰਨਾ ਖਲਾਉਣਾ ਸਿਰਫ ਮੈਂ ਨਾਸਤਾ ਕਰਵਾ ਯਾਰ ਮਾੜਾ ਜਿਹਾ ਬਸ ਸਾਹਮਣੇ ਲਾ ਲੈਂਦੇ ਵੇਲਾ ਉਹਨਾਂ ਨੂੰ ਦੱਸ ਦਈਏ ਪਤਾ ਫਿਰ ਉਹ ਵੀ ਹੁਣ ਸਾਰੇ ਪੁੱਛਦੇ ਮਾਂ ਦੀ ਖੂਬਸੂਰਤੀ ਤੇ ਰਾਜ਼ ਕੀ ਦੱਸ ਦਈਏ ਲਿਆਓ ਕਰਨਾ ਚਲਾ ਯਾਰ ਬੰਦੇ ਲਾਉਂਦੇ ਨੇ ਭਲਾ ਵੇਖ ਹੁਣ ਮੇਰਾ ਰੰਗ ਚਿੱਟਾ ਹੋਏ ਬੰਦੇ ਦਾ ਰੰਗ ਚਿੱਟਾ ਸੋਹਣਾ ਲੱਗਦਾ ਨਹੀਂ ਨਾ ਬੰਦੇ ਦਾ ਰੰਗ ਗੁਦਾਮੀ ਜਾਂ ਬੰਦਮੀ ਜਾਂ ਉਹ ਬੰਦਮੀ ਜਾਂ ਗੰਦਮੀ ਬੰਦੇ ਦਾ ਪੁੱਤਰ ਬਣ ਗਿਆ ਤੇ ਮੈਨੂੰ ਸਤਾ ਨਾ ਚੱਲ ਇਧਰ ਹੱਥ ਧੋ ਜਾ ਕੇ ਹਾਏ 2 hours later ਹਾਂਜੀ ਤੇ ਜੀ ਖੁਸ਼ ਹੁਣ ਫਿਟ ਫਾਟ ਹੋ ਹੁਣ ਤੇ ਨਹੀਂ ਕਿਸੇ ਨੂੰ ਤਕਲੀਫ ਮੇਰਾ ਤਾਂ ਤੁਸੀਂ ਕਹਿੰਦੇ ਜੇ ਭਰਾ ਤੂੰ ਪੱਖੇ ਨਹੀਂ ਸਾਫ਼ ਕਰਦਾ ਪੱਖੇ ਨਹੀਂ ਸਾਫ਼ ਕਰਦਾ ਮੈਂ ਕਹਿੰਦਾ ਅੱਜ ਤੁਹਾਡੇ ਭਰਾ ਨੇ ਪੂਰੇ ਦਾ ਪੂਰਾ ਘਰ ਚਮਕਾ ਦਿੱਤਾ ਪੱਖੇ ਨੇ ਵੀ ਧੂੜਾਂ ਕੱਢ ਛੱਡੀਆਂ ਨੇ ਪੱਖਾ ਹੁਣ ਮੇਰੇ ਨਾਲ ਬਹੁਤਾ ਚਿੱਟਾ ਪੱਖਾ ਹੋ ਗਿਆ ਤੇ ਘਰ 'ਚ ਜਿੱਥੇ ਜਾਲਾ ਲੱਗਿਆ ਸੀ ਅੱਜ ਮੈਂ ਸਾਰੇ ਜਾਲੇ ਲਾ ਤੇ ਮੈਂ ਕਿਹਾ ਵੀ ਕੋਈ ਗਿਲਾ ਸ਼ਿਕਵਾ ਨਹੀਂ ਛੱਡਣਾ ਕਿਸੇ ਦਾ ਵੀ ਹਰ ਇੱਕ ਚੀਜ਼ ਮੈਂ ਦੇਖੋ ਮੈਂ ਤੁਹਾਨੂੰ ਗਰਾਜ ਦੇ ਵਿੱਚ ਮੈਨੂੰ ਹਲਕੇ ਹਲਕੇ ਜਾਲੇ ਲੱਗੇ ਸੀਗੇ ਉਹ ਵੀ ਸਾਰੇ ਦੇ ਸਾਰੇ ਲਾਤੇ ਸਿਰਫ ਉਹ ਪਰਲੀ ਗੁੱਠ ਦੇ ਵਿੱਚ ਨਾ ਇੱਕ ਉਹ ਟੁਮਕਣਾ ਜਿਹਾ ਰਹਿ ਗਿਆ ਉਹ ਵੀ ਸਿਰਫ ਇਸ ਵਜ੍ਹਾ ਤੇ ਰਹਿ ਗਿਆ ਕਿਉਂਕਿ ਮੇਰੇ ਕੋਲ ਲੱਤ ਦਾ ਕੋਈ ਨਹੀਂ ਤੇ ਹੁਣ ਬਾਹਰ ਬਾਬਾ ਜੀ ਸ਼ਾਮ ਹੋ ਗਈ ਤੇ ਹਲਕੀ ਹਲਕੀ ਹਵਾ ਚੱਲਣ ਲੱਗ ਗਈ ਲੇਕਿਨ ਗਰਮੀ ਦੀ ਸ਼ਿੱਦਤ ਇੰਨੀ ਜ਼ਿਆਦਾ ਹੈ ਨਾ ਪਿਛਲੇ 2 ਦਿਨਾਂ ਤੋਂ ਕਿ ਮੈਂ ਦੱਸ ਨਹੀਂ ਸਕਦਾ ਪਤਾ ਨਹੀਂ ਇੰਨੀ ਜ਼ਿਆਦਾ ਗਰਮੀ ਸਿਰਫ ਸਾਡੇ ਘਰ ਦੇ ਵਿੱਚ ਹੀ ਹੈ ਜਾਂ ਸਾਡੇ ਸ਼ਹਿਰ ਦੇ ਵਿੱਚ ਹੀ ਹੈ ਕਿ ਤੁਹਾਡੇ ਕੋਲ ਵੀ ਹੈ ਤੇ ਇੱਕ ਬੜੇ ਅਫਸੋਸ ਦੀ ਗੱਲ ਕਰਨੀ ਤੁਹਾਡੇ ਸਾਰਿਆਂ ਦੇ ਨਾਲ ਮਾਈ ਦਾ ਜਿਹੜਾ ਨਾ ਕੱਲ ਸੜ ਗਿਆ ਬਾਜ਼ੂ ਠੀਕ ਹੈ ਲਾਈਟਾਂ ਘੱਟ ਚੱਲਦੀ ਪਈਆਂ ਮੈਂ ਲਾਈਟਾਂ ਇੱਕ ਦਫਾ ਬਾਲ ਲਵਾਂ ਤੇ ਬਾਜ਼ੂ ਸੜ ਗਿਆ ਕੱਲ ਤੇ ਅੱਜ ਜਿਹੜਾ ਵਲੌਗ ਨਹੀਂ ਆਇਆ ਮਤਲਬ ਅੱਜ ਜੁਮੇਰਾਤ ਦਾ ਦਿਨ ਹੈ ਨਾ ਅੱਜ ਜੁਮੇਰਾਤ ਹੈ ਤੇ ਜੁਮੇਰਾਤ ਵਾਲੇ ਦਿਨ ਤੁਸੀਂ ਵਲੌਗ ਨਹੀਂ ਦੇਖਿਆ ਇਹ ਵਲੌਗ ਤੇ ਜੁਮੇ ਵਾਲੇ ਦਿਨ ਆਏਗਾ ਕਿਉਂਕਿ ਆਪਣੇ ਵਲੌਗ ਬਣਦੇ ਨੇ ਸੱਜਰੇ ਕੋਈ ਪੁਰਾਣਾ ਨਹੀਂ ਹੁੰਦਾ ਅੱਜ ਵਲੌਗ ਬਣਾਇਆ ਸਵੇਰ ਲਾਈਵ ਹੋ ਜਾਣਾ ਠੀਕ ਹੈ ਤੇ ਕੱਲ ਮੈਂ ਵਲੌਗ ਬਣਾ ਨਹੀਂ ਸਕਿਆ ਕਿਉਂਕਿ 3 ਦਿਨ ਤੋਂ ਤੁਹਾਨੂੰ ਪਤਾ ਹੈ ਕਿ ਪੰਪ ਮੈਨੂੰ ਬਹੁਤ ਜ਼ਿਆਦਾ ਤੰਗ ਕਰ ਰਿਹਾ ਉਦੋਂ ਮੈਂ ਪੰਪ ਚੇਂਜ ਕਰਾ ਲਿਆ ਸੀ ਲੇਕਿਨ ਇਹ ਕਿ ਅਗਲੇ ਦਿਨ ਪੰਪ 'ਚ ਫਿਰ ਪੰਗਾ ਆਇਆ ਪੰਪ ਚੱਲਿਆ ਨਹੀਂ ਤੇ ਕੱਲ ਪੰਪ ਚੱਲ ਨਹੀਂ ਸੀ ਰਿਹਾ ਪਰਸੋਂ ਦਾ ਭਰੀਚਾ ਆਇਆ ਸੀਗਾ ਤੇ ਚੱਲ ਨਹੀਂ ਸੀ ਰਿਹਾ ਕੱਲ ਫਿਰ ਜਾ ਕੇ ਨਾ ਮੈਂ ਪੰਪ ਦੇ ਮੈਂ ਆਪੇ ਪੰਗੇ ਸ਼ੰਗੇ ਲੈਂਦਾ ਰਿਹਾ ਤੇ ਪੰਗੇ ਸ਼ੰਗੇ ਲੈਣ ਤੋਂ ਬਾਅਦ ਜਿਹੜਾ ਨਾ ਪਹਿਲੇ ਮੈਂ ਪੰਪ ਦਾ ਨਾ ਖੋਲਿਆ ਸੋਚ ਮੈਂ ਆ ਗਿਆ ਕਿਤੇ ਉਹ ਖਰਾਬ ਨਹੀਂ ਫਿਰ ਮੈਂ ਬਾਬਾ ਜੀ ਥੱਲੇ ਲੀਡ ਲਾਈ ਉਹ ਵੀ ਖਰਾਬ ਨਹੀਂ ਫਿਰ ਮੈਂ ਇਹਦੇ ਪਿੱਛੇ ਡੱਬੀ ਖੋਲੀ ਉਹ ਵੀ ਨਹੀਂ ਖਰਾਬ ਉਧਰ ਮੈਂ ਬੰਦੇ ਸਾਹਿਬ ਦੇ ਉਹਨੇ ਚਿਰ ਨੂੰ ਮੈਂ ਜਿਹੜਾ ਨਾ ਆਟੋ ਪੰਪ ਚੱਲਦਾ ਆਟੋ ਵਾਲੀ ਫਿਰ ਮੈਂ ਜਦੋਂ ਮੈਂ ਤਾਰ ਕੱਟੀ ਆਟੋ ਵਾਲੇ ਹੁਣ ਕਿਤੇ ਆਟੋ ਵਾਲਾ ਖਰਾਬ ਹੋ ਗਿਆ ਤੇ ਫਿਰ ਜਾ ਕੇ ਮੈਂ ਪੰਪ ਚਲਾਇਆ ਤੇ ਫਿਰ ਜਾ ਕੇ ਪੰਪ ਚੱਲਿਆ ਮੈਂ ਪੰਗੇ ਲੈ ਬੈਠਾ ਤੇ ਫਿਰ ਇੱਥੋਂ ਲੀਕ ਕਰਨ ਲੱਗ ਗਿਆ ਇਹ ਵਾਲਾ ਪੁਆਇੰਟ ਲੀਕ ਹੋਣਾ ਸ਼ੁਰੂ ਹੋ ਗਿਆ ਸੀ ਫਿਰ ਮੈਂ ਦੁਬਾਰਾ ਬੰਦਾ ਸੱਦਿਆ ਬੋਰ ਵਾਲਾ ਜਿਹਨੇ ਆ ਕੇ ਪੰਪ ਫਿਟਿੰਗ ਕੀਤੀ ਸੀ ਉਹਨੂੰ ਸੱਦਿਆ 3 ਦਿਨ ਹੋ ਗਏ ਵਿਚਾਰਾ ਰੈਗੂਲਰ ਆਣ ਡਿਆ
ਆ ਕੇ ਤੇ ਉਹਨੂੰ ਸਹੀ ਕਰਕੇ ਗਿਆ ਤੇ ਮਾਂ ਜੀ ਦਾ ਸੜ ਗਿਆ ਬਾਜ਼ੂ। ਹੁਣ ਮਾਂ ਜੀ ਸਟੋਰੀ ਤੁਹਾਨੂੰ ਆਪ ਸਾਦੇ ਨੇ। ਚਲੋ ਆਟੋ ਹੁੰਦਾ ਹਜੇ ਵੀ ਨਹੀਂ ਚੱਲਿਆ। ਉਹ ਆਟੋ ਤਾਂ ਹੁਣ ਕੰਮ ਬੋਰ ਦਾ ਤੇ ਨਹੀਂ ਨਾ, ਉਹ ਤੇ ਬਿਜਲੀ ਵਾਲਾ ਇਲੈਕਟ੍ਰੀਸ਼ੀਅਨ ਦਾ ਮੁੰਡਾ ਉਹ ਅੱਜ ਸਾਦੀ ਕੇ ਤੇ ਹੁਣ ਆਟੋ ਵਾਲਾ ਕੰਮ ਕਰਵਾਣੇ। ਆਹ ਬੇਬੇ ਦਾ ਸੜ ਗਿਆ ਜੀ ਪਰਸੋਂ ਬਾਜ਼ੂ। ਇਹ ਵੀ ਤੂੰ ਹੀ ਸੜਾਇਆ ਵਾ। ਮੈਂ ਥੋੜੀ ਸੜਾਇਆ, ਹੁਣ ਰੋਟੀਆਂ ਪਕਾਉਣ ਦੇ ਨੇ, ਰੋਟੀਆਂ ਪਕਾ ਕੇ ਆਪੇ ਹੀ ਘੁੰਮੇ। ਮੈਂ ਨਾ ਮੈਂ ਰੋਟੀ ਖਾਣਾ ਨਾ ਤੁਸੀਂ ਮੇਰੇ ਲਈ ਪਕਾਉਣ ਦੇ ਸੀ। ਹੁਣ ਫਿਰ ਮੇਰੇ ਤੇ ਇਲਜ਼ਾਮ ਲਾਤਾ। ਸੜਿਆ ਕੈਂਸੀ ਵੈਸੇ ਪਿੱਛੋਂ ਤੂੰ ਹੀ ਬੋਲੀ ਜਾਂਦਾ ਸੀ ਤੇ ਆਵਾਜ਼ਾਂ ਮਾਰੀ ਜਾਂਦਾ ਤੇ ਮੈਂ ਕੀ ਕਰਨ ਡਿਆ। ਜਿਵੇਂ ਪਿਸ਼ਾਬ ਮੋੜ ਲੱਗੀ ਤਵਾ ਤੱਤਾ ਸੀ। ਮੈਂ ਸਿਰਫ ਆਵਾਜ਼ ਮਾਰੀ, ਇਹ ਇੱਥੇ ਖਲੋ ਕੇ ਰੋਟੀ ਪਕਾਈਏ। ਰੋਟੀ ਪਕਾ ਕੇ ਨਾ ਇੱਕੋ ਵਾਰੀ ਇੰਜ ਘੁੰਮਣ ਲੱਗੀ ਬੇਬੇ ਤੇ ਬਾਂਹ ਜਿਹੜੀ ਨਾ ਇੱਥੇ ਤਵੇ ਦੇ ਨਾਲ ਲੱਗ ਗਈ ਤੇ ਨਾਲ ਲੱਗਣ ਤੋਂ ਬਾਅਦ ਬਾਂਹ ਸੜ ਗਈ। ਹੁਣ ਇੰਦਾ ਇਲਜ਼ਾਮ ਹੀ ਮੇਰੇ ਉੱਤੇ। ਹੁਣ ਮੈਂ ਉੱਤੇ ਆਵਾਜ਼ ਮਾਰੀ ਸੀ ਨਾ। ਹੁੰਦਾ ਰਹਿੰਦਾ ਨਿੱਕਾ ਨਿੱਕੇ ਕੰਮ ਦਾ। ਤੇ ਬਹੁਤ ਸਾਰੇ ਲੋਕ ਨਾ, ਮੈਂ ਫੇਸਬੁੱਕ ਦੇ ਉੱਪਰ ਵੀਡੀਓ ਲਾਈ ਕਿ ਮਾਂ ਜੀ ਦਾ ਬਾਜ਼ੂ ਚੱਲ ਗਿਆ ਤੇ ਇੱਕ ਮਾਈ ਪਤਾ ਨਹੀਂ ਕਿੱਥੋਂ ਨਾ 3 ਚੋਂ ਤੇ ਨਾ 13 ਦੇ ਮੂੰਹ ਚੁੱਕ ਕੇ ਲੱਗੀ ਹੈ ਜੀ ਬੋਲਣ ਵਾਸਤੇ। ਕਹਿੰਦੀ ਇਤਨੀ ਗੰਦੀ ਔਰ ਨਕਮੀ ਔਲਾਦ ਮੈंने आज तक नहीं देखी। ਮਾਂ ਦਾ ਬਾਜ਼ੂ ਚੱਲ ਗਿਆ ਤੇ ਕਹਿੰਦੀ ਵੀਡੀਓ ਬਣਾਉਣ ਡਿਆ ਵਾ, ਠੀਕ ਹੈ, ਤੇ ਇਹ ਕਹਿਣ ਡਿਆ ਵਾ ਉਹਦੇ ਉੱਤੇ ਟੂਥਪੇਸਟ ਲਾ ਲੈਣੀ ਸੀ ਜਾਂ ਕੋਈ ਟਿਊਬ ਲਾ ਲੈਣੀ ਸੀ ਤੇ ਇਹ ਨਹੀਂ ਕਰਨ ਡਿਆ, ਭੱਜ ਕੇ ਚੁੱਕ ਕੇ ਡਾਕਟਰ ਕੋਲ ਲੈ ਜਾਏ। ਅੱਲਾ ਦੀਆਂ ਬੰਦੀਆਂ ਇਸ ਕੰਮ ਵਾਸਤੇ ਡਾਕਟਰ ਨੇ ਕੀ ਕਰਨਾ ਜਾ ਕੇ? ਡਾਕਟਰ ਨੇ ਵੀ ਤੇ ਟਿਊਬ ਹੀ ਲਾਣੀ ਹੈ ਨਾ, ਠੀਕ ਹੈ। ਤੇ ਇਹਦੀ ਜੇ ਤੁਸੀਂ ਘਰੇ ਲਾਓ ਤੇ ਫਿਰ ਵੀ ਤੁਸੀਂ ਟਿਊਬ ਹੀ ਲਾਣੀ ਹੈ ਤੇ ਹੁਣ ਬਾਜ਼ੂ ਚੱਲ ਗਿਆ ਦਾ ਮਤਲਬ ਇਹ ਹੁਣ ਜਿੱਥੇ ਰੋਣ ਲੱਗ ਜਾਓ ਤੇ ਪਿੱਟਣ ਲੱਗ ਜਾਓ ਜੀ ਬਾਜ਼ੂ ਚੱਲ ਗਿਆ। ਹਾਂਜੀ ਅੱਛਾ ਦੱਸੋ। ਅਸੀਂ ਤਾਂ ਪੂਰੇ ਸੜੇ ਪਏ ਆ ਤੇ ਅਸੀਂ ਡਾਕਟਰ ਕੋਲ ਕਦੇ ਨਹੀਂ ਗਿਆ ਤੇ ਆਹ ਪੂਰਾ ਬਾਂਹ ਤੇ ਚਾਲਾ ਪੈ ਗਿਆ। ਨਹੀਂ ਇਹ ਇਹਨੇ ਚੱਲਣਾ ਡਾਕਟਰ, ਇਹਦਾ ਨਾ ਤੇ ਡਾਕਟਰ ਕੋਈ ਇੰਜੈਕਸ਼ਨ ਲਾਣਾ, ਠੀਕ ਹੈ। ਡਾਕਟਰ ਨੇ ਵੀ ਇਹਦੇ ਉੱਤੇ ਟਿਊਬ ਹੀ ਲਾਣੀ ਤੇ ਤੁਸੀਂ ਉਹ ਘਰੇ ਟਿਊਬ ਲਾ ਲਓ ਹੈ। ਆਪ ਤੋਂ ਕਦੀ ਤੈਨੂੰ ਬੁਖਾਰ ਚੜ ਜਾਵੇ ਤੇ ਤੇਰਾ ਬੰਦਾ ਤੈਨੂੰ ਦਵਾਈ ਨਹੀਂ ਲੈ ਕੇ ਦਿੰਦਾ ਹੈ। ਸ਼ਕਲ ਮੈਂ ਤੇਰੀ ਵੇਖੀ ਹੈ ਕਿਤੇ ਕਿਤੇ ਰਸੀ ਪਈ ਹੈ। ਮੈਂ ਹੁਣ ਤੈਨੂੰ ਮੈਂ ਕੀ ਆਖਾਂ, ਠੀਕ ਹੈ। ਤੇਰਾ ਬਾਹ ਅੱਲਾ ਹੀ ਨਿਗਹਿਬਾਨ ਹੋਵੇ ਤੇਰਾ। ਮੇਰਾ ਦਿਲ ਤੇ ਨਹੀਂ ਕਰਦਾ ਕਮੈਂਟਾਂ ਤੇ ਰਿਪਲਾਈ ਕਰੋ, ਲੇਕਿਨ ਅੱਜ ਕੱਲ੍ਹ ਮੈਂ ਜਿਹੜਾ ਨਾ ਕੋਈ ਸੜੀ ਵਾਮ ਹੈ ਨਾ, ਮੈਂ ਕਹਿੰਦਾ ਜਿੰਨੀ ਸੜੀ ਵਾਮ ਸੜੇ ਕਮੈਂਟ ਕਰੇਗੀ ਨਾ, ਮੈਂ ਫੜ ਕੇ ਸਾਰੇ ਦੇ ਸਾਰੇ ਰਗੜ ਦਿਆਂ। ਇੰਜ ਨਾ ਕਿਆ ਕਰ, ਇੰਦਾ ਹੀ ਕਿਸੇ ਨੂੰ ਕਹਿੰਦਾ ਹੁੰਦਾ। ਅੱਲਾ ਹਾਫਿਜ਼ ਸਾਰਿਆਂ ਨਾਲ, ਅੱਲਾ ਤਾਲਾ ਤੰਦਰੁਸਤੀ ਦੇ ਵਸੇ ਦੇ, ਅੱਲਾ ਨਾ ਉਹਨਾਂ ਨੂੰ ਨੇਕ ਦਰ ਦੇ ਜਿਹੜਾ ਕੋਈ ਕਰਦਾ ਗਲਤ ਗੱਲ। ਆਮੀਨ ਜਾਂ ਆਮੀਨ। ਕਿਵੇਂ ਉਹ ਉਹਦੀ ਵੀ ਚੰਗੀ ਸਲਾਹ ਸੀ, ਚੰਗਾ ਹੀ ਮਸ਼ਵਰਾ ਸੀ, ਪਰ ਕਿਸੇ ਧੀ ਪੁੱਤ ਨੂੰ ਗਾਲ ਨਹੀਂ ਕੱਢੀ ਦਿੰਦੇ। ਸਾਰਿਆਂ ਦੀ ਔਲਾਦ ਸਾਂਝੀ ਹੁੰਦੀ ਆ, ਮਾਪੇ ਸਾਰਿਆਂ ਦੇ ਸਾਂਝੇ ਹੁੰਦੇ ਆ। ਅਗਰ ਮੁਹੱਬਤ ਪਿਆਰ ਹੋਵੇ ਨਾ ਤੇ ਦਿਲਾਂ 'ਚ ਸਾਂਝ ਹੁੰਦੀ ਆ। ਜੇਕਰ ਮੁਹੱਬਤ ਪਿਆਰ ਕੋਈ ਦਿਲਾਂ 'ਚ ਸਾਂਝ ਕਿੱਥੋਂ ਰਹਿ ਜਾਂਦੀ? ਨਹੀਂ ਇਹ ਗੱਲ ਚੰਗੀ ਹੈ ਨਹੀਂ ਸੀ। ਕਿਹੜੇ ਪਾਸੇ ਇਹ ਗੱਲ ਚੰਗੀ ਹੈ? ਗੱਲ ਚੰਗੀ ਹੈ ਨਹੀਂ। ਇੰਨੀ ਗੱਲ ਵਾਸਤੇ ਨਾ ਤਾਂ ਕੋਈ ਡਾਕਟਰ ਕੋਲ ਜਾਂਦਾ ਤੇ ਨਾ ਹੀ ਅਸੀਂ ਇੰਨੇ ਮੰਮੀ ਡੈਡੀ ਕੋਈ ਇੰਨਾ ਹੀ ਅਸੀਂ ਪੋਲੇ ਹੈਗੇ ਆ ਕਿ ਜੀ ਇੰਨਾ ਕੋਈ ਕੁਐਸਚਨ ਜੀ ਸੂਈ ਲੱਗੀ ਤੇ ਅਸੀਂ ਜਿਹੜਾ ਨਾ ਭੱਜ ਕੇ ਡਾਕਟਰ ਕੋਲ ਚੱਲ ਜੀ। ਡਾਕਟਰ ਵੀ ਮੁਕਤੀ ਕੋਈ ਨਹੀਂ ਬੈਠੇ, ਡਾਕਟਰ ਵੀ ਬੜੇ ਥੱਬਾ ਰੁਪਈਏ ਰਹਿੰਦੇ ਤੇ ਨਾਲੇ ਇੰਨੇ ਕੰਮ ਵਾਸਤੇ ਨਾ ਅਸੀਂ ਡਾਕਟਰ ਕੋਲ ਜਾਈਦਾ ਤੇ ਨਾ ਹੀ ਅਸੀਂ ਕਦੀ ਗਏ ਆ, ਠੀਕ ਹੈ ਨਾ। ਮਤਲਬ ਇੰਜ ਇਹ ਸਾਡਾ ਜਿਹੜਾ ਵੀ ਵਲੌਗ ਹੁੰਦਾ ਸਾਡਾ ਹਮੇਸ਼ਾ ਰਿਐਲਿਟੀ ਤੇ ਬੇਸ ਕਰ ਰਿਹਾ, ਜੋ ਸਾਡੇ ਘਰ 'ਚ ਹੋ ਰਿਹਾ ਹਕੀਕਤ ਹੋ ਜਾਂਦਾ। ਹੁਣ ਮੈਂ ਇੱਥੇ ਇੰਜ ਵੀਡੀਓ ਦੇ ਵਿੱਚ ਕਹਿੰਦਾ ਹਾਏ ਮਾਂ ਜੀ ਉੱਠੋ ਮੈਂ ਐਂਬੂਲੈਂਸ ਮੰਗਾ ਲਈ, ਮੈਂ ਤੁਹਾਨੂੰ ਲੈ ਚੱਲਾਂ ਡਾਕਟਰ ਕੋਲ, ਠੀਕ ਹੈ, ਤੇ ਇੰਜ ਕਰਦੇ ਆ ਭਾਵੇਂ ਮੈਂ ਲੈ ਕੇ ਨਾ ਜਾਵਾਂ, ਠੀਕ ਹੈ। ਤੇ ਸਾਡੀ ਜੋ ਵੀ ਵੀਡੀਓ ਹੁੰਦੀ ਰਿਐਲਿਟੀ ਹੁੰਦੀ, ਜੋ ਅਸੀਂ ਕਰ ਰਹੇ ਹਾਂ, ਜੋ ਅਸੀਂ ਹੋ ਰਿਹਾ ਸਾਡੇ ਘਰ ਦੇ ਵਿੱਚ ਉਹੀ ਹੁੰਦਾ, ਠੀਕ ਹੈ। ਅਸੀਂ ਨਹੀਂ ਡਾਕਟਰ ਕੋਲ ਗਏ, ਨਾ ਅਸੀਂ ਜਾਣਾ ਸੀ। ਇੰਦੀ ਚੀਜ਼ ਵਾਸਤੇ ਕੌਣ ਜਾਂਦਾ? ਡਾਕਟਰ ਕੋਲ ਜਾਣਾ ਸੀ ਅਸੀਂ ਇੰਨੀ ਵਾਸਤੇ। ਅਸੀਂ ਡਾਕਟਰ ਕੋਲ ਜਾਈਏ ਵੀ ਤੇ ਡਾਕਟਰ ਨੇ ਇਹਦਾ ਤਾਂ ਪਹਿਲਾਂ ਬਾਅਦ 'ਚ ਮਲਮ ਦੇਣੀ ਸੀ ਪੂਰਾ। ਡਾਕਟਰ ਨੇ ਕਹਿਣਾ ਟੈਸਟ ਕਰਾ ਲਓ, ਪੂਰੀਆਂ 3 ਮਹੀਨੇ ਦੀਆਂ ਰਿਪੋਰਟਾਂ ਕਰਵਾ ਲਾ। ਆਹ ਪਹਿਲੇ 20,000 ਦਾ ਟੈਸਟ ਕਰਾ ਲਾ। ਤੂੰ ਮੋਟੀ ਹੋ ਗਈ ਆ, ਤੇਰੇ ਜੋੜ ਦੁਖਦੇ ਹੋਣੇ ਆ, ਤੇਰਾ ਸਿਰ ਪੀੜ ਹੁੰਦਾ ਹੋਣਾ, ਤਾਂ ਟੈਨਸ਼ਨ ਲਈ ਤਾਂ ਬਾਹ ਸੜ ਗਈ। ਡਾਕਟਰਾਂ ਕੋਲ ਜਾਣ ਦਾ ਫਾਇਦਾ, ਰੋਟੀ ਪੱਕੇ ਨਾਲ ਡਾਕਟਰਾਂ ਕੋਲ ਟੁਆ ਬਰਾ। ਐਵੇਂ ਇਹ ਜਿਹੜਾ ਨਾ ਜਿਹੜੇ ਚੌਂਚਲੇ ਨੇ ਇਹ ਬਿਲਕੁਲ ਮੈਂ ਕਹਿੰਦਾ ਕਿ ਜਿਹੜੇ ਬਿਲਕੁਲ ਵਿਹਲੀ ਵਾਮ ਹੈ ਨਾ, ਜਿਨ੍ਹਾਂ ਨੂੰ ਹੋਰ ਕੋਈ ਕੰਮ ਨਹੀਂ ਆਇਆ ਸੀ ਨੁਕਸ ਬਿੱਲੀਆਂ ਕੱਢਣ ਤੋਂ, ਸਿਰਫ ਉਹਨਾਂ ਦਾ ਅੱਲਾਹ ਤਾਲਾ ਉਹਨਾਂ ਨੂੰ ਹਿਦਾਇਤ ਦੇਵੇ ਤੇ ਬਸ। ਹੁਣ ਮੈਂ ਇਹੀ ਕਹਿ ਸਕਦਾ, ਹੋਰ ਮੈਂ ਉਹਨਾਂ ਨੂੰ ਕੀ ਆਖਾਂ। ਖੁਦਾ ਦਾ ਅੱਗੇ ਥੋੜਾ ਬਹੁਤਾ ਕਰੀਦੀਆਂ ਸੀ। ਕੀ ਹੋਇਆ? ਕਰਨਾ ਕੀ ਆ, ਨਰਮਾ ਚੋਕਦੀਆਂ ਹੀ ਹੋ ਤੇ ਨਰਮੇ ਵਾਲੀਆਂ ਪਤਾ ਕੀ ਆਂਦੀਆਂ ਵਾ? ਹਾਂ ਅਸੀਂ ਲੈਣੇ ਆ ਕਿਲੋ ਮਗਰ 35 ਰੁਪਏ। 35 ਰੁਪਏ? ਖੁਦਾ ਦਾ ਅੱਧਾ ਤੋਂ ਲੈ ਜਾਣਗੀਆਂ ਤੇ ਅਸੀਂ ਕਿ ਸਾਨੂੰ ਕੀ ਬਚਣਾ ਵਾ? 400 ਰੁਪਏ ਦੇ ਨਰਮੇ ਦਾ ਰੇਟ ਆ। ਹਾਂ ਉਹ ਕਹਿੰਦੀਆਂ 35 ਰੁਪਏ ਲਾਏ ਉਹਨੇ ਕੱਲ। ਤੇ ਹੁਣ ਮੈਂ ਤਾਂ ਆਪਦੇ ਪੁਰਾਣੇ ਕੱਪੜੇ ਕੱਢਣ ਡਈ ਆ। ਮੈਂ ਕਿਹਾ ਸਵੇਰੇ ਮੈਂ ਆਪ ਜਾਊਂਗੀ ਤੇ ਜਾ ਕੇ ਚਲੋ ਹੋਰ ਨਹੀਂ ਤਾਂ ਕੋਈ ਮਨ ਤਾਂ ਆਪ ਚੁਗਾਂਗੇ ਨਾ। ਨਹੀਂ 35 ਰੁਪਏ ਤੇ ਬਹੁਤ ਜ਼ਿਆਦਾ ਵੀ। ਇਹ ਕਿੰਨਾ ਮਹਿੰਗਾ ਠੇਕਾ, 1.5 ਲੱਖ ਰੁਪਏ ਪਹਿਲੀ ਦਾ ਠੇਕਾ ਦੋ, ਇੰਨੀਆਂ ਮਹਿੰਗੀਆਂ ਖਾਦਾਂ ਪਾ ਕੇ ਤੇ 40,000 ਰੁਪਏ ਅੱਗੇ ਵੀ ਕੰਡੇ ਤੇ 35 ਰੁਪਏ ਕਹਿੰਦੀਆਂ ਨੇ ਸਾਨੂੰ ਬੋਤਲਾਂ ਵੀ ਪਿਆਓ, ਠੰਡੇ ਪਾਣੀ ਦੇ ਕੂਲਰ ਵੀ ਸਾਡੇ ਮਗਰ ਲੈ ਕੇ ਆਓ। ਅੱਗੇ ਮੈਂ ਫੋਨ ਕੀਤਾ ਵੀ ਆ ਗਈ ਬੱਸ ਕਰ ਗਈਆਂ ਕਿ ਅਜੇ ਲੱਗੀਆਂ ਖੜੋਤੀਆਂ। ਆਂਦਾ ਕਿਦੋਂ ਖਾਲਾ, ਹੁਣ ਮੈਂ ਚਾਹ ਅੱਗੇ ਪਾਣੀ ਦੇ ਕੇ ਆਇਆ ਵਾਂ, ਹੁਣ ਚਾਹ ਲੈ ਕੇ ਜਾਣ ਡਿਆ ਵਾਂ। ਹਾਂ ਤੇ ਫਿਰ ਮੈਂ ਚੁੱਕ ਕੇ ਵੀ ਮੈਂ ਹੀ ਲਿਆਉਣਾ ਵਾ ਤੇ ਫਿਰ ਜਾ ਕੇ ਉਹ ਹਜੇ ਸਵੇਰ ਦੀ ਦਿਹਾੜੀ ਦਾ ਫੇਰ ਹਜੇ ਖੜਾ ਵਾ। ਨਹੀਂ ਤੇ 4,000 ਨੂੰ ਵੇਚ ਕੇ ਤੇ ਕੁਛ ਜਿਹੜਾ ਆ ਨਿਕਲ ਕੇ ਤੇ ਬਾਕੀ ਤੇ ਚਾਹ ਬੋਤਲਾਂ ਨਿਕਲ ਗਿਆ ਤੇ ਬਸ ਫਿਰ ਮਗਰ ਪੈਸੇ ਤੇ ਪੂਰੇ ਹੋ ਗਏ। ਫਿਰ ਨਾ ਤੇ ਕੋੜੇ ਆਹ ਤਾਂ ਕੰਮ ਸਹੀ ਹੈ ਯਾਰ। ਵੈਸੇ ਕਿੰਨਾ ਅਗਰ ਕੋਈ ਜੱਟ ਜ਼ਿਮੀਂਦਾਰ ਵੇਖਣਾ ਤੇ ਨਰਮੇ ਦਾ ਦੱਸਵਾ ਤੁਹਾਡਾ ਕੀ ਹਾਲ ਹੈ? ਨਰਮੇ ਦਾ ਕੀ ਸਾਡੀ ਹਾਲਾਂਕਿ ਪਹਿਲੀ ਚਗਾਈ ਹੋਣ ਡਈ ਹੈ ਤੇ ਸਿਰਫ 2 ਕਿੱਲੇ ਬੀਜਿਆ। ਮਤਲਬ ਅਸੀਂ ਬੜੀ ਦੇਰ ਬਾਅਦ ਜਾ ਕੇ ਬੀਜਿਆ, ਨਰਮਾ ਬੀਜਣਾ ਛੱਡ ਦਿੱਤਾ ਸੀ ਤੇ ਬੜੀ ਦੇਰ ਬਾਅਦ ਬੀਜਿਆ ਤੇ ਐਤਕੀ ਹਾਲਾਤ ਮੰਨ ਰਹੀ ਹੈ। 2 ਕਿੱਲਿਆਂ ਦੇ ਵਿੱਚੋਂ ਤਕਰੀਬਨ ਕੋਈ ਮੈਕਸਿਮਮ ਵੀ ਮੇਰੇ ਖਿਆਲ ਨਾਲ ਪਹਿਲੀ ਚਗਾਈ 'ਚ ਸਾਡਾ ਕੋਈ 20 ਮਣ ਉਤਰੇਗਾ।
ਠੀਕ ਹੈ ਤੇ ਕੋਈ ਉਮੀਦ ਨਹੀਂ ਹੈ ਕਿ ਠੇਕਾ ਨਿਕਲੇਗਾ ਤੇ ਖਰਚੇ ਪੂਰੇ ਹੋਣਗੇ ਠੀਕ ਹੈ ਖਰਚਾ ਨਰਮੇ ਦੇ ਉੱਤੇ ਇੰਤਹਾ ਤੋਂ ਜ਼ਿਆਦਾ ਖਰਚਾ ਹੋਇਆ ਉਸ ਤੋਂ ਬਾਅਦ ਜਿਹੜਾ ਠੇਕਾ ਵੀ ਤੇ ਆਹ ਕੰਮ ਠੀਕ ਹੈ ਮੈਂ ਕਹਿੰਦਾ ਤੁਸੀਂ ਆਪਦੇ ਨਾਲ ਕੱਢੋ ਪਹਿਲੇ ਨਾ ਅੱਗੇ ਨਾ ਪੂਰਾ ਮਨ ਡੇਢ ਚੁਗਦੀਆਂ ਸੀ ਨਾ ਜਿਹੜੀਆਂ ਹਾਂ। ਉਹਨਾਂ ਨੂੰ ਮਸਾਂ ਇਹਨਾਂ 3 ਕਿਲੋ ਭੋਇਆ ਮਿਲਦਾ ਸੀ ਅੱਗੇ ਪੈਸੇ ਤਾਂ ਨਹੀਂ ਸੀ ਹੁੰਦੇ ਜਦੋਂ ਤੁਸੀਂ ਨਿੱਕੇ ਨਿੱਕੇ ਹੁੰਦੇ ਕੋਈ ਨਹੀਂ ਉਸੇ ਭੋਇਆ ਮਿਲਦਾ ਹੁਣ ਉਹ ਜਿਹੜਾ ਅੱਧਾ ਨਰਮਾ ਤਾਂ ਭੋਏ ਚ ਲੈ ਜਾਣਾ ਤੇ ਬਾਕੀ ਕੀ ਬਚਾ ਤੂੰ ਵੰਡ ਲੈਂਦੀਆਂ ਜਿਵੇਂ ਫਿਰ ਠੇਕੇ ਹਿੱਸੇ ਵਾਲੇ ਨੂੰ ਕੀ ਬਚਣਾ ਠੇਕਾ ਤਾਂ ਕੁਝ ਵੀ ਨਹੀਂ ਬਚਣਾ ਮਤਲਬ ਠੇਕਾ ਤਾਂ ਮੈਨੂੰ ਨਹੀਂ ਉਮੀਦ ਲਾ ਜੇ ਐਤਕੀ ਠੇਕਾ ਨਾ ਲੱਥਿਆ ਤੇ ਫਿਰ ਕੀ ਕਰਨਾ ਫੇਰ ਕੀ ਕਰਨਾ ਫਿਰ ਨਾ ਕਰਾਂਗੇ ਫਿਰ ਭੁੱਖੇ ਰਵਾਂਗੇ ਹੋਰ ਕੀ ਕਰਨਾ ਮੇਰੀ ਸੁਣ ਲੈ ਗੱਲ ਹਾਂਜੀ। ਕਿ ਠੇਕਾ ਨਾ ਨਿਕਲਿਆ ਹਾਂ ਤੇ ਫਿਰ ਅੱਗੇ ਤੋਂ ਠੇਕੇ ਤੇ ਮੈਂ ਕੋਈ ਪੈਸੇ ਪੂਸਾ ਨਹੀਂ ਦੇਣਾ ਤੇ 2 ਸਾਲ ਹੋ ਗਏ ਠੇਕਾ ਤਾਂ ਅੱਗੇ ਵੀ ਕੋਈ ਨਹੀਂ ਨਿਕਲਿਆ ਜੇਬ 'ਚ ਹੀ ਜਾਣ ਡਿਆ ਵਾ ਜੇ ਕਣਕ ਆ ਤੇ ਕਣਕ ਮਸਾ ਖਾਣ ਦੀ ਹੋਈ ਆ ਹੁਣ ਨਰਮਾ ਦਾ ਨਰਮਾ ਉਹ 35 ਰੁਪਏ 1 ਕਿਲੋ ਦੇ ਮਗਰ ਉਹ ਲੈਂਦੀਆਂ ਵਾ ਜੇ ਜਿਹਨੇ ਮਾਲ ਚੁੱਕਿਆ ਉਹ ਤਾਂ ਫਿਰ ਸਾਨੂੰ ਕੀ ਵਧਣਾ ਉਹ ਹੀ ਲੈ ਜਾਣੇ ਉਹਨੇ ਤੇ ਅੱਧਾ ਬਹੁਤਾ ਤੀਸਰਾ ਹਿੱਸਾ ਤਾਂ ਉਧਰ ਚਲਾ ਜਾਂਦਾ ਵਾ ਮਗਰ ਬਚਦਾ ਬੁਝਦਾ ਤੇ ਕੋਈ ਨਹੀਂ ਪਿਆ ਬਸ ਖਾਦਾ ਪੂਰੇ ਮੇਰੀ ਨੂੰ ਸੁਣ ਹੋਣੀ ਕਾਕਾ ਗੱਲ ਹਾਂਜੀ। ਸਵੇਰ ਤੋਂ ਕੋਈ ਲੋੜ ਨਹੀਂ ਆ ਜਿਹੜਾ ਰਹਿੰਦਾ ਨਾ ਉਸੇ ਨਹੀਂ ਕਿਸੇ ਤੋਂ ਚੁਕਾਉਣਾ ਤੇ ਮੈਂ ਆਪ ਵੀ ਤੇ ਤੈਨੂੰ ਵੀ ਝੋਲੀ ਬਣਾਉਂਗੀ ਤੇ ਨਾਲ ਮਰਾਨ ਵੀ ਝੋਲੀ ਬੰਨੇ ਤਿੰਨੇ ਜਣੇ ਮਾਂ ਪੁੱਤ ਰੱਖ ਕੇ ਨਾ ਤੇ ਜਿਹੜੀ ਰਹਿੰਦੀ ਹੈ ਨਾ ਛੇਕ ਨਾਲ ਉਹ ਆਪੇ ਚੁਗ ਲਾਂਗੇ ਉਹ ਬਾਜੀ ਖੁਦਾ ਦਾ ਕਹਿਰ ਕਰੋ ਬੰਦੇ ਨਰਮਾ ਚੁਗਦੇ ਨੇ ਭਲਾ ਪਿੰਡ 'ਚ ਚੰਗੀ ਭਲੀ ਇੱਜ਼ਤ ਆ ਲੋਕਾਂ ਨੇ ਕਹਿਣਾ ਲੈ ਚੋਰੀਆਂ ਦਾ ਬਾਲ ਹੋ ਕੇ ਨਰਮਾ ਚੁਗਨੇ ਕੋਈ ਕਹਿਰ ਖੁਦਾ ਦਾ ਆਪਦਾ ਰਿਜ਼ਕ ਕਿਹੜੀ ਹੈ ਮਿਹਣੇ ਵਾਲੀ ਗੱਲ ਕਮੋ ਵੇਖਿਆ ਨਹੀਂ ਸਾਰੇ ਆਪ ਚੁਗਦੇ ਵੇ ਤੂੰ ਉਹ 2 ਚੁਗਦੇ ਨੇ ਚੁਗੀ ਜਾਣ ਹੁਣ ਅਸੀਂ ਵੇਖ ਲਾ ਕਹਿੰਦੇ ਨਰਮਾ ਚੁਗਣਾ ਤੇਰੇ ਤੋਂ ਮੈਂ ਹੱਥ ਨਹੀਂ ਚੁਗਦਾ ਆ ਤੁਸੀਂ ਚੁਗਣਾ ਚੁਗੋ ਸੋ ਬਿਸਮਿਲ੍ਲਾ ਮੇਰੇ ਕੋਲ ਕਰ ਕਿਉਂ ਨਹੀਂ ਚੁਗਦਾ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਸਰਵਿਸ ਦੇ ਸਕਦਾ ਮੈਂ ਤੁਹਾਨੂੰ ਸਵੇਰੇ ਛੱਡ ਕੇ ਆਉਂਗਾ ਠੀਕ ਹੈ ਬਾਅਦ ਚ ਤੁਹਾਡੇ ਮਗਰ ਚਾਹ ਲਿਜਾਊਂਗਾ ਰੋਟੀ ਲਿਜਾਊਂਗਾ ਸਲਾਦ ਬਣਾ ਕੇ ਜਾਊਂਗਾ ਠੰਡਾ ਪਾਣੀ ਲੈ ਕੇ ਜਾਊਂ ਫਿਰ ਮੈਂ ਤੁਹਾਨੂੰ ਲੈ ਕੇ ਵੀ ਆਉਂਗਾ ਠੀਕ ਹੈ ਉਹ ਤਾਂ ਨਲਕੇ ਤੋਂ ਹੀ ਪੀ ਲੂੰਗੇ ਮੈਨੂੰ ਮੈਂ ਅੱਗੇ ਕੋਈ ਨਹੀਂ ਬਰਫ ਵਾਲੇ ਪਾਣੀ ਪੀਂਦੀ ਠੀਕ ਆ ਨਾ ਮੇਰੇ ਨਾਲ ਚੱਲੋ ਤੇ ਚੱਲ ਕੇ ਤੁਹਾਨੂੰ ਜਰਾ ਆਪ ਸਵੇਰੇ ਚੁਗੀਏ ਕਮਲਿਆ ਉਹੋ ਹੀ ਆਪ ਦੇ ਫਾਇਦੇ ਦੇ ਹੋਣਗੇ ਜਿਹੜਾ ਉਹਨਾਂ ਨੂੰ ਦੇਣਾ ਉਹੋ ਹੀ ਆਪ ਦੇ ਸੋਹਣੇ ਬੜੇ 2 ਸੂਟ ਲਿਆ ਜੇ ਤੇ ਜੁੱਤੀਆਂ ਨਾਲ ਨਵੀਆਂ ਲਿਆ ਜੇ ਹਾਂ ਕਿਸੇ ਨੂੰ ਜ਼ਰੂਰ ਦੇਣਾ ਆਪਦਾ ਘਰ ਦਾ ਰਿਜ਼ਕ ਆਪਦੇ ਘਰ ਉਹਦਾ ਮਾੜਾ ਲੱਗਦਾ ਵਾ ਚਲੋ ਕੱਢੋ ਫਿਰ ਮੇਰਾ ਜਿਹੜਾ ਨਾ ਉਹ ਵਾਸ਼ਿੰਗ ਵੇਅਰ ਦਾ ਸੂਟ ਕੱਢੋ ਲੈ ਵੀ ਸਵੇਰੇ ਫਿਰ ਮੈਂ ਕਹਿੰਦਾ ਨਰਮੇ ਦਾ ਆਪਾਂ ਚੋਣੀ ਬਣ ਜਾਣਾ ਨਹੀਂ ਬੁੜੀ ਤੇ ਚੋਣੀ ਕਹਿੰਦੇ ਬੁੜੀ ਨੂੰ ਜਿਹੜੀ ਨਰਮਾ ਚੋਗਦੀ ਤੇ ਬੰਦੇ ਨੂੰ ਕੀ ਕਹਿੰਦੇ ਚੋਣਾ ਬਣ ਜੀ ਚੋਣੀ ਬਣ ਜੀ ਚੋਣਾ ਕਿ ਚੋਗਾ ਚੋਣਾ ਬਣ ਜੀ ਇਹ ਬੜੀਆਂ ਚੋਣੀਆਂ ਹੁੰਦੀਆਂ ਤੂੰ ਅੱਗੇ ਚੋਣੀਆਂ ਸੀ ਇਹ ਮਾਈ ਮੈਨੂੰ ਚੋਣਾ ਬਣਾ ਕੇ ਛੱਡੀ ਕਮਲਿਆ ਅਸੀਂ ਤਾਂ ਆਪ ਚੋਗ ਲੈਂਦੇ ਸੀ ਤੇ ਨਾਲ ਲਾ ਲੈਂਦੇ ਸੀ ਘਰ ਦੇ ਵੀ ਨਾਲ ਲੱਗ ਪੈਂਦੇ ਮੈਂ ਫੀਕਾ ਚੋਗਦਾ ਹੁੰਦਾ ਸੀ ਨਾ ਮੈਂ ਫੀਕਾ ਚੋਗਦਾ ਹੁੰਦਾ ਸੀ ਸਾਰੇ ਚੋਗ ਲੈਂਦੇ ਸੀ ਸਾਰੇ ਚੋਗ ਲੈਂਦੇ ਸੀ ਝੋਨਾ ਮਾਰੀ ਮੈਂ ਅੱਗੇ ਚੁਗਦਾ ਹੁੰਦਾ ਸੀ ਨਿੱਕਾ ਹੁੰਦਾ ਜਦੋਂ ਨਾ ਨਿੱਕੇ ਹੁੰਦਾ ਕਪਾਹ ਚੁਗਣ ਬੇਬੇ ਨਾਲ ਜਾਣਾ ਜਦੋਂ ਦੇਸੀ ਕਪਾਹ ਨਾ ਉਹ ਬੁੜੀਆਂ ਨਹੀਂ ਸੀ ਚੁਗਣ ਜਾਂਦੀਆਂ ਕਿਉਂ ਨਹੀਂ ਚੁਗਣ ਜਾਂਦੀਆਂ ਕਿਉਂਕਿ ਦੇਸੀ ਕਪਾਹ ਦੇ ਵਿੱਚ ਨਾ ਉਹ ਕੀ ਕਹਿੰਦਾ ਨਾਮ ਆ ਉਹ ਹੌਲੀ ਹੁੰਦੀ ਏ ਤੇ ਉਹਦੇ ਉੱਤੇ ਜਦੋਂ ਵਜ਼ਨ ਕਰੋ ਉਹਦੇ ਤੇ ਪੈਸੇ ਬਣਦੇ ਨੇ ਘੱਟ ਨਰਮਾ ਵਜ਼ਨੀ ਹੁੰਦਾ ਨਰਮੇ ਦੇ ਪੈਸੇ ਬਹੁਤੇ ਬਣਦੇ ਨੇ ਨਾਲੇ ਕਪਾਹ ਥੋੜਾ ਜ਼ਿਆਦਾ ਟਾਈਮ ਲੈਂਦੀ ਹੈ ਕਪਾਹ ਮੋਸਟਲੀ ਥੱਲੇ ਵੀ ਡਿੱਗੀ ਹੁੰਦੀ ਠੀਕ ਹੈ ਤੇ ਇਸ ਤੋਂ ਕਪਾਹ ਦੇ ਨਹੀਂ ਜਾਂਦੀਆਂ ਤੇ ਕਪਾਹ ਅਸੀਂ ਬੀਜੀ ਹੁੰਦੀ ਸੀ 2 ਕਨਾਲਾਂ ਸਿਰਫ ਆਦੇ ਘਰ ਦੇ ਬਿਸਤਰੇ ਬੁਸਤਰੇ ਬਣਾਏ ਸੀ ਸਾਰੇ ਦੁਬਾਰਾ ਨਾ ਤੇ ਕਪਾਹ ਅਸੀਂ ਬੀਜੀ ਹੁੰਦੀ ਕਪਾਹ ਮੈਂ ਚੁਗਣ ਜਾਂਦਾ ਉਹਦੇ ਵਿੱਚ ਫੁੱਟਾਂ ਵੀ ਲੱਗੀਆਂ ਹੁੰਦੀਆਂ ਸੀ ਹਨਾ ਫੁੱਟਾਂ ਬੱਟਾਂ ਨੂੰ ਛੱਡ ਮੈਨੂੰ ਤੇ ਇਹ ਹੀ ਹੈਰਾਨਗੀ ਲੱਗੀ ਖੜੋਤੀ ਆ ਦਿਮਾਗ ਫਟਣ ਵਾਲਾ ਆ ਖੜੋਤਾ ਵਾ ਵੀ ਕਹਿਰ ਪੈ ਗਿਆ ਇਹਨਾਂ ਬੁੜੀਆਂ ਨੂੰ ਕੋਈ ਸਮਝ ਹੀ ਨਹੀਂ ਆਉਂਦੀ ਹਾਂ 25 ਰੁਪਏ ਥੋੜੇ ਆ ਤੇ ਪਰ ਇੱਕ ਮੇਰੀ ਗੱਲ ਸੁਣੋ ਠੀਕ ਹੈ ਜੇ ਸਵੇਰੇ ਨਰਮਾ ਚੁਗਣ ਜਾਣਾ ਤੇ ਸਵੇਰੇ ਆਪਾਂ ਨਮਾਜ਼ ਪੜ੍ਹ ਕੇ ਫਿਰ ਫੌਰੀ ਨਿਕਲਣਾ ਜਾਂ ਤੇ ਸ਼ਾਮ ਨੂੰ ਪਿੰਡ ਚੱਲ ਜਾਈਏ ਜਾਂ ਫਿਰ ਨਮਾਜ਼ ਪੜ੍ਹ ਕੇ ਕਿਉਂਕਿ 5 ਵਜੇ 5:30 ਵਜੇ ਜਾਵਾਂਗੇ ਤੇ ਫਿਰ ਟਾਈਮ ਨਾਲ ਸਵੇਰ ਗੀਜਣਾ ਬਾਅਦ ਤੇ ਗਰਮੀ ਬੜੀ ਹੁੰਦੀ ਸਵੇਰੇ ਨਮਾਜ਼ ਪੜ੍ਹ ਕੇ ਨਿਕਲ ਜਾਾਂਗੇ ਇਥੋਂ ਹਾਂ ਤੇ ਟਿੰਡੇ ਤੋੜ ਕੇ ਉਸ ਟਾਈਮ ਬਾਹਰ ਕੱਢ ਲਾਂਗੇ ਫਿਰ ਜਾਂ ਟਿੰਡੇ ਤੋੜ ਕੇ ਘਰੇ ਲਿਆਵਾਂਗੇ ਪੱਖੇ ਥੱਲੇ ਬੈਠ ਕੱਢੀ ਜਾਵਾਂਗੇ ਵੀ ਗੱਲ ਠੀਕ ਹੈ ਅਨੇ ਉਹ ਤੇ ਦਰਖਤਾਂ ਥੱਲੇ ਵਾਹ ਵਗਦੀ ਹੁੰਦੀ ਹੈ ਠੰਡੇ ਬੈਠੇ ਰੌਣਕ ਚ ਬੰਦਾ ਲੱਗਾ ਨਹੀਂ ਇਹ ਨਾ ਹੋਵੇ ਤੂੰ ਉੱਥੇ ਜਾ ਕੇ ਮੈਨੂੰ ਘੁੰਮਣ ਵਾਲੀ ਕੁਰਸੀ ਲਿਆ ਕੇ ਮੈਂ ਤਾਂ ਉਹਦੇ ਤੇ ਬਹਿ ਕੇ ਕੱਢਣੇ ਨੇ ਹਾਂ ਪਰਮੈਸ਼ਾਂ ਨਹੀਂ ਪੂਰੀਆਂ ਹੋਣੀਆਂ ਮੈਂ ਚਾਦਰ ਕੱਢ ਕੇ ਰੱਖੀ ਥੱਲੇ ਵਿਛਾ ਲੂੰਗੀ ਵਿਛਾ ਕੇ ਉੱਤੇ ਬੈਠੀ ਲੱਗੀ ਰਹੂੰਗੀ ਲੈ ਜੀ ਸਵੇਰੇ ਮਾਈ ਨੂੰ ਬਣਾ ਛੱਡਣਾ ਆਪਾਂ ਚੋਣੀ ਮਾਈ ਚੁਗੇਗੀ ਨਰਮਾ ਠੀਕ ਹੈ ਘਿਓ ਪੀ ਲਓ ਫਿਰ ਅੱਜ ਦੇਸੀ ਮੈਂ ਕਹਿੰਦਾ ਦੁੱਧ ਦੇ ਵਿੱਚ ਪੀ ਕੇ ਚੁਗੀ ਦੱਸ ਨਾ ਉਹ ਪਹਾੜ ਚੁੱਕਣਾ ਨਰਮਾ ਝੁਗਣਾ ਆਖਰ ਮਿਹਨਤ ਕਰਨੀ ਇੰਨੀ ਦੇਰ ਬਾਅਦ ਹੈ ਮੈਂ ਦੇਸੀ ਘਿਓ ਲੈ ਕੇ ਉਹਨਾਂ ਪਾਈਆ ਦੁੱਧ ਤੱਤਾ ਕਰੋ ਤੁਸੀਂ ਦੁੱਧ ਚ ਘੋਲ ਕੇ ਤੁਹਾਨੂੰ ਘਿਓ ਪਿਆਉਂ ਤਾਂ ਸ਼ਕਤੀਆਂ ਹਾਂ ਹਨਾ ਉਹ ਫਿਰ ਮੈਨੂੰ ਕਬਰ ਦਾ ਬੰਦੋਬਸਤ ਪਾਈਆ ਕਿਉਂ ਪਕਾ ਪਿਆ ਮਾਈ ਨੂੰ ਪਤਾ ਨਹੀਂ ਕਿੰਨੀ ਕੁ ਕਬਰ ਚੇਤੇ ਹੋਣੀ ਮੈਂ ਤੇ ਹੈਰਾਨ ਆ ਡੇਲੀ ਹਰ ਗੱਲ ਦੇ ਵਿੱਚ ਕਬਰ ਨੂੰ ਯਾਦ ਰੱਖਣਾ ਚਾਹੀਦਾ ਠੀਕ ਹੈ ਮਤਲਬ ਇਹ ਗੱਲ ਨਹੀਂ ਹੈ ਕਿ ਤੁਸੀਂ ਕਬਰ ਨੂੰ ਯਾਦ ਨਾ ਕਰੋ ਮਰਨਾ ਸਭ ਇਨਸਾਨਾਂ ਨੇ ਮਰਨਾ ਠੀਕ ਹੈ ਇਸ ਗੱਲ ਨੂੰ ਮੰਨਦੇ ਆ ਲੇਕਿਨ ਹਰ ਰੋਜ਼ ਹਰ ਗੱਲ ਤੇ ਕਬਰ ਦਾ ਬੰਦੋਬਸਤ ਕਰੋ ਕਬਰ ਦਾ ਬੰਦੋਬਸਤ ਕਰੋ ਕਬਰ ਦਾ ਬੰਦੋਬਸਤ ਕਰੋ ਜਦੋਂ ਬੰਦੇ ਨੂੰ ਕੁਛ ਹੁੰਦਾ ਨਾ 3 ਮਿੰਟ ਲੱਗਦੇ ਇੰਜ ਕਰਕੇ ਕਬਰ ਨੂੰ ਇੰਜ ਯਾਦ ਨਹੀਂ ਕਰਨਾ ਨਾ ਕਰਦੇ अल्लाह ताला को दुआ मांगनी अस्तगफिरुल्लाह मरना है हक सच मरना है अल्लाह पाक नेक मौत देवे ते एक दिन मर के ही छुटना वा इस मिट्टी थले जाना वा जो बंदे नूं पता मैं बनया मिट्टी दा मैं खांदा भी मिट्टी मैं पौंदा भी मिट्टी मैं रहिंदा भी मिट्टी ते जाना भी मिट्टी थले ते फिर गुरूर कादा ਤੇ ਪਰ ਜਾਣਾ ਹੁਣ ਨਰਮਾ ਚੁੱਕ ਕੇ ਹੀ ਆ ਫਿਰ ਹਾਂ ਦੁਆ ਕਰ ਲੋ ਦੁਆ ਕਰ ਲੋ ਇੱਕ ਤਾਂ ਦਿਨ ਦੀ ਮੌਤ ਹੈ ਵੀ ਇੱਕ ਤਾਂ ਦਿਨ ਦੀ ਮੌਤ ਮਾਈ ਨੇ ਆਪਣਾ ਕੱਢ ਲਿਆ ਸੂਟ
ਠੀਕ ਹੈ। ਹੁਣ ਮੇਰਾ ਸੂਟ ਜਿਹੜਾ ਨਾ ਫਿਰ ਜਿਹੜਾ ਉਹ ਨਵਾਂ ਪਿਆ ਤੇ ਨਵਾਂ ਵਾਸ਼ਿੰਗ ਵੇਅਰ ਦਾ ਉਹ ਨਵਾਂ ਹੀ ਆ। ਮੈਂ 2 ਦਫਾ ਸਿਰਫ ਪਾਇਆ, ਉਹ ਤੁਸੀਂ ਮੈਨੂੰ ਪਾਉਣ ਨਹੀਂ ਦਿੰਦੇ। ਉਹ 2 ਦਫਾ ਪਾਇਆ ਤੇ 2 ਦਫਾ ਮੈਂ ਮਰੱਬੇ ਹੀ ਪਾਇਆ। ਇਹ ਕੁਰਸੀ ਵਰਗੇ ਰੰਗ ਦਾ ਮੈਂ ਕਹਿੰਦਾ ਤਿੱਖਾ ਤਿੱਖਾ ਕਿਆ ਪਾਇਆ, ਮੈਨੂੰ ਫੱਬਦਾ ਸੂਟ ਹੈ। ਜੇ ਮੈਂ ਉਹ ਸੂਟ ਸਿਆਲਾਂ 'ਚ ਪਾਉਣ ਦਾ ਆਖਿਆ, ਮਾਈ ਨੇ ਕਿਹਾ ਹੁਣ ਠੰਡ ਹੈ ਠੰਡ 'ਚ ਨਹੀਂ ਪਾਈਦਾ। ਜੇ ਮੈਂ ਗਰਮੀ 'ਚ ਪਾਉਣ ਦਾ ਆਖਿਆ ਇੱਕ ਦਿਨ, ਹੁਣ ਗਰਮੀ ਹੈ ਗਰਮੀ 'ਚ ਨਹੀਂ ਪਾਈਦਾ। ਉਹ ਪਤਾ ਨਹੀਂ ਪਾਉਣਾ ਕਿਦੋਂ। ਪਿਛਲੇ ਸਾਲ ਦਾ ਸਵਾਇਆ ਤੇ 1 ਦਫਾ ਸਿਆਲਾਂ 'ਚ ਪਾਇਆ, ਉਦੋਂ ਪਾਇਆ ਸੀ। 1 ਦਫਾ ਤੋਂ ਬਾਅਦ ਮੈਂ ਧੱਕਾ ਧੁੱਕਾ ਲਾ ਕੇ ਪਤਾ ਨਹੀਂ ਕਿਹੜੇ ਦਿਨ ਪਾਇਆ ਸੀ, ਮੈਨੂੰ ਯਾਦ ਨਹੀਂ। ਸਿਰਫ 2 ਦਫਾ ਪਾਉਂਦੇ ਤੇ ਹੁਣ ਪਾ ਲਈ ਨਾ, ਹੁਣ ਉਹ ਮੁਕੰਮਲ ਹੋ ਜਾਊਗਾ। Later. ਸ਼ੁਕਰ ਹੈ ਬਾਹਰ ਹੁਣ ਇਸ ਟਾਈਮ ਜਾ ਕੇ ਭੋਰਾ ਕੁਝ ਠੰਡਾ ਹੋਇਆ, ਨਹੀਂ ਤੇ ਅੱਜ ਤੇ ਇੰਤਹਾ ਦੀ ਗਰਮੀ ਸੀ। ਮਾਂ ਜੀ ਤੁਸੀਂ ਹੁਣ ਫੇਰ ਰਾਤ ਨੂੰ ਝਾੜੂ ਮਾਰੀ ਜਾਂਦੇ, ਜੱਗੇ ਬਾਜੀ 'ਚ ਸਫਾਈ ਕਰਕੇ ਗਈ ਤੇ ਹੈ ਵੇ। ਉਹ ਤਾਂ ਕਰਨਾ ਕੀ ਆ, ਆਪ ਤਾਂ ਆਪਾਂ ਡਾਈਟ ਸ਼ੁਰੂ ਕਰ ਲਈ। ਹਾਂਜੀ ਆਟੇ ਦਾ ਗੱਟੂ ਭਿਆ ਕੇ ਰੱਖ ਲਿਆ। ਤੇ ਕੀ ਹੋਇਆ ਮੈਂ ਆਟੇ ਕਿਹਾ ਨੂੰ? ਇਹਨੂੰ ਤਾਂ ਸੁਸਰੀ ਲੱਗ ਜਾਣੀ ਆ। ਮੁੰਡੇ ਨੂੰ ਫੋਨ ਕੀਤਾ ਸੀ, ਉਹ ਆਇਆ ਤੇ ਉਹਨੂੰ ਗੱਟੂ ਚ ਪਾ ਕੇ ਦਿੱਤਾ। ਮੈਂ ਕਿਹਾ ਲੈ ਜਾ, ਵੀ ਉੱਥੇ ਤਾਂ ਖਾਧਾ ਜਾਊਗਾ। ਅੱਛਾ ਹੁਣ ਆਟਾ ਪਿੰਡ ਖਲਾ ਛੱਡਿਆ ਪਿੰਡ ਘਲਾਤਾ। ਤੇ ਉਦੋਂ ਤੁਸੀਂ ਭਿਆ ਹੀ ਥੋੜੇ ਲੈਂਦੇ, ਮੈਨੂੰ ਕਹਿੰਦੇ ਆਪਾਂ ਥੋੜੇ ਭਿਆ ਲੈਂਦੇ। ਉਹ ਹੁਣ ਖਿੱਲਰ ਗਿਆ ਸੀਗਾ, ਹੁਣ ਉਹ ਇਕੱਠਾ ਕਰਨਾ ਆਂਦੇ ਇਹ ਬੁੜੀਆਂ ਦਾ ਕੰਮ ਨਹੀਂ। ਬੁੜੀਆਂ ਦੇ ਕੰਮਾਂ ਦਾ ਕੀ ਆ, ਜਿੱਦਾਂ ਕਹਿੰਦੇ ਆ ਬੰਦਾ ਜੰਮਦਾ ਤੇ ਵੀ ਰੋਜ਼ ਹੀ ਨਾਲ ਲੈ ਕੇ ਜੰਮਦਾ, ਏਦਾਂ ਹੀ ਕੰਮ ਵੀ ਨਾਲ ਹੀ ਲੈ ਕੇ ਜੰਮਦੇ ਆ ਆਪਾਂ। ਅੱਛਾ ਹਾਂ ਕੰਮ ਕਰਾਂਗੇ ਤਾਂ ਫੇਰ ਹੀ ਗੱਲ ਬਣਨੀ ਵੇਖੋ ਆ। ਕਿਵੇਂ ਕਿਵੇਂ ਡਾਇਲੌਗ ਦੇ ਨਾਲ ਡਾਇਲੌਗ ਜਿਹੜਾ ਹੈ, ਮਤਲਬ ਤੁਹਾਡੇ ਕਹਿੰਦਾ ਕਿ ਬੁੜੀਆਂ ਜੰਮਦੀਆਂ ਤੇ ਕੰਮ ਲੈ ਕੇ ਜੰਮਦੀਆਂ ਹੈ, ਹੋਰ ਤੇ ਸਾਰੇ ਬੰਦੇ ਜੰਮਦੇ ਤੇ ਬੰਦੇ ਕੰਮ ਤੋਂ ਬਗੈਰ ਹੀ ਜੰਮਦੇ। ਬੰਦੇ ਫ੍ਰੀ, ਬੰਦੇ ਨੂੰ ਕੋਈ ਕੰਮ ਨਹੀਂ ਹੁੰਦਾ। ਉਹ ਕੰਮ ਤਾਂ ਹੁੰਦੇ ਆ ਨਾ, ਘਰ ਦਾ ਜਿਹੜੀਆਂ ਸਫਾਈ ਨਹੀਂ ਕਰਦੀਆਂ। ਹਾਂ ਕੰਮ ਗੱਲਾਂ ਵੀ ਤਾਂ ਉਹੀ ਬੰਨ ਸਵਣੀਆਂ ਸੁਣਦੀਆਂ ਨਾ, ਤੇ ਜਿਹੜੀਆਂ ਸਾਫ ਸੁਥਰਾ ਰੱਖਦੀਆਂ ਗੱਲਾਂ ਤਾਰੀਫ ਵੀ ਉਹਨਾਂ ਦੀ ਹੁੰਦੀ ਆ। ਤੇ ਪਰ ਸਫਾਈ ਤੋਂ ਇੱਕ ਬੰਦਾ ਆਪਣੇ ਹੱਥ ਤੇ ਬੜੇ ਕਮੈਂਟ ਕਰਦਾ, ਭਾਇਆ ਨਾ ਸਾਡਾ ਹੱਥ ਹੈ ਭਰਾਓ ਤੁਸੀਂ ਕਿ ਬੀਬੀ ਹੋ, ਕਹਿੰਦੇ ਜੇ ਕਿ ਬਹੁਤ ਗੰਦਾ ਬਹੁਤ ਗੰਦਾ। ਉਹ ਹਵੇਲੀ ਹੈ ਉਹ ਬੰਦ ਪਈ ਹੈ, ਠੀਕ ਹੈ, ਉਹਨੂੰ ਅਸੀਂ ਯੂਜ਼ ਨਹੀਂ ਕਰਦੇ। ਤੇ ਉੱਥੇ ਬਾਲਣ ਬੁਲਣ ਖਿਲ ਰਿਹਾ, ਜਿਹੜਾ ਜ਼ਿਮੀਦਾਰ ਹੁੰਦੇ ਨੇ ਨਾ ਉਹਨਾਂ ਦੇ ਇੰਜ ਖਿਲਾਰੇ ਹੁੰਦੇ ਨੇ, ਜਿਹੜਾ ਜ਼ਿਮੀਦਾਰ ਵਾਲੀ ਸਾਈਡ ਹੁੰਦੀ ਨਾ ਹਵੇਲੀ, ਜਿਹੜੀ ਜ਼ਿਮੀਦਾਰ ਵਾਸਤੇ ਹੁੰਦੀ ਉਹਦੇ ਚ ਗੰਦ ਖਿਲਾਰਾ ਇੰਜ ਖਿਲ ਰਿਹਾ ਜਿੱਥੇ ਹੁੰਦਾ। ਮਾਲ ਮੰਨੀ ਹੋਵੇ ਨਾ ਉੱਥੇ ਖਲਾਰਾ ਪਿਆ ਹੀ ਰਹਿੰਦਾ ਵਾ। ਸਵੇਰ ਟਾਈਮ ਸਫਾਈ ਕਰਦੇ ਆ, ਇੱਕ ਟਾਈਮ ਸ਼ਾਮ ਨੂੰ ਸਫਾਈ ਕਰਦੇ, ਸਾਰਾ ਦਿਨ ਉਤੋਂ ਬਾਰਿਸ਼ ਪੈਣ ਲਈ ਮਾਲ ਨੇ ਗੋਇਆ ਗੋਬਰ ਕਰਨਾ, ਉੱਥੇ ਚਿੱਕੜ ਤਾਂ ਵੱਜਣਾ ਹੀ ਵੱਜਣਾ ਵਾ। ਹਾਂ ਉਹ ਦਿਨ ਮੈਂ ਜਦੋਂ ਮੀਂਹ ਦੇ ਵਿੱਚ ਵੀਡੀਓ ਬਣਾਈ ਸੀ ਨਾ, ਉਹ ਭਾਈ ਦਾ ਕਮੈਂਟ ਆਇਆ, ਕਹਿੰਦਾ ਸਲਮਾਨ ਭਾਈ ਸਵੇਰ ਸਾਡੀ ਏਡੀ ਖੁਸ਼ਗਵਾਰ ਮਾਰਨਿੰਗ ਸੀ ਤੇ ਤੁਸੀਂ ਇੰਨਾ ਗੰਦ ਵਿਖਾਇਆ ਵੀਡੀਓ 'ਚ, ਗੰਦ ਵੇਖ ਕੇ ਸਾਡੀ ਮਾਰਨਿੰਗ ਖਰਾਬ ਹੋ ਗਈ। ਅੱਲਾ ਦੇ ਬੰਦਿਓ, ਜਦੋਂ ਤੁਸੀਂ ਦੁੱਧ ਪੀਂਦੇ, ਦੁੱਧ ਵੀ ਉਹਨਾਂ ਜਾਨਵਰਾਂ 'ਚ ਹੁੰਦਾ, ਜੇ ਤੁਹਾਨੂੰ ਉਹਨਾਂ ਦੇ ਗੰਦ ਤੋਂ ਇੰਨੀ ਐਲਰਜੀ ਹੈ, ਠੀਕ ਹੈ, ਤੇ ਇਹਦੇ 'ਚ ਕੋਈ ਐਲਰਜੀ ਗੱਲ ਨਹੀਂ ਪਾਈ। ਅਸੀਂ ਦੇਸੀ ਬੰਦੇ, ਜੱਟ ਜ਼ਿਮੀਂਦਾਰ ਬੰਦੇ ਆ, ਸਾਨੂੰ ਇਹਨਾਂ ਚੀਜ਼ਾਂ ਤੋਂ ਕੋਈ ਨਹੀਂ। ਸ਼ੁਕਰ ਅਲਹਮਦੁਲਿਲਾ ਸਾਰੇ ਵੱਡੇ ਦਾਦਿਆਂ ਨੇ ਇਹ ਕੀਤਾ, ਠੀਕ ਹੈ, ਤੇ ਅਸੀਂ ਪੜ੍ਹ ਲਿਖ ਗਏ। ਦਾ ਮਤਲਬ ਇਹ ਥੋੜੀ ਕਿ ਅਸੀਂ ਉਹਨਾਂ ਚੀਜ਼ਾਂ ਤੋਂ ਨਫ਼ਰਤ ਕਰਨ ਲੱਗੇ। ਸਾਨੂੰ ਕੋਈ ਨਫ਼ਰਤ ਨਹੀਂ, ਅਸੀਂ ਨਿੱਕੇ ਹੁੰਦੇ ਵੀ ਕੀਤਾ, ਅਸੀਂ ਹੁਣ ਵੀ ਕਰਦੇ ਹਾਂ, ਠੀਕ ਹੈ, ਆਪਦੀ ਜੋ ਵੀ ਕਰਦੇ ਨਾਲ ਵੀ ਸਾਰਾ ਕੁਝ ਕਰਦੇ। ਪੁੱਤਰਾ, ਸਾਨੂੰ ਉਸ ਗੰਦ ਨਾਲ ਬਹੁਤ ਪਿਆਰ ਆ। ਸਾਡੀਆਂ ਤਾਂ ਮਿਹਨਤਾਂ ਲੱਗੀਆਂ, ਸਾਡੀ ਤਾਂ ਰੋਜੀ ਰੋਟੀ ਉਹ ਆ। ਸਾਡੇ ਘਰ ਚੱਲਦੇ ਨੇ ਉਹਨਾਂ ਤੋਂ ਜੀ। ਸਾਡੇ ਘਰ ਤੋਂ ਵਿੱਚ ਤਾਂ ਮਾਸ਼ਾਅੱਲਾ ਦੁੱਧ ਨਹੀਂ ਮੁੱਕਦਾ, ਦਹੀਂ ਨਹੀਂ ਮੁੱਕਦਾ, ਘਿਓ ਨਹੀਂ ਮੁੱਕਦਾ ਘਰ ਦਾ। ਜਦੋਂ ਘਰ ਦੀਆਂ ਹਰ ਸ਼ੈ ਰੱਖਣੀਆਂ, ਮੱਝਾਂ ਰੱਖਣੀਆਂ, ਗੰਦ ਤਾਂ ਖਿਲਰਨਾ ਹੀ ਆ। ਹਾਂ ਜੇ ਕਿੱਥੋਂ ਲਵਾਂਗੇ, ਡੱਬਿਆਂ ਦਾ ਲੈ ਕੇ ਪੀਵਾਂਗੇ, ਉਹ ਤੰਦਰੁਸਤ ਹੁੰਦਾ ਵਾ। ਖਾਲਸ ਪੀਨੇ ਆ, ਖਾਲਸ ਖਾਂਦੇ ਆ। ਤੇ ਜੇ ਅਸੀਂ ਇਹ ਮੱਝਾਂ ਨਾ ਸਾਂਭਾਂਗੇ ਤੇ ਫਿਰ ਡੱਬਿਆਂ ਵਾਲੇ ਕਿੱਥੋਂ ਲਵਾਂਗੇ? ਹਾਂ ਕੋਈ ਗੱਲ ਕਰਨ ਦੀ ਕਰਿਆ ਕਰੋ। 2000 years ਲੋ ਜੀ later. ਬੜੇ ਦਿਨ ਹੋ ਗਏ ਨੇ ਰੋਟੀ ਨਹੀਂ ਖਾਦੀ, ਠੀਕ ਹੈ, ਤੇ ਅੱਜ ਮੈਂ ਕਿ ਰੋਟੀ ਦਾ ਦੀਦਾਰ ਕਰ ਲਈ। ਮਾਂ ਜੀ ਨੂੰ ਮੈਂ ਕਿ ਮੇਰੇ ਵਾਸਤੇ ਵੀ ਰੋਟੀ ਬਣਾ ਦਿਓ ਜੀ। ਤੇ ਜੀ ਆਪਣੇ ਕੋਲ ਆ ਗਿਆ ਜੀ ਰਾਇਤਾ, ਤੇ ਨਾਲ ਇਹ ਕੀ ਸਾਲਨ ਤੇ ਕੀ ਹੈ, ਕਰੇਲੇ ਪਲੱਸ ਕੀਮਾ। ਕਰੇਲੇ ਤੇ ਕੀਮਾ ਆ ਗਿਆ, ਠੀਕ ਹੈ, ਤੇ ਨਾਲ ਆਪਣੇ ਕੋਲ ਆ ਗਈ ਹੈ ਰੋਟੀ। ਰੋਟੀ ਕਿਸ ਚੀਜ਼ ਦੀ ਹੈ ਜੀ? ਜਵਾਂ ਦੀ। ਇਹ ਆਪਣੇ ਕੋਲ ਰੋਟੀ ਇੱਕ ਜੌਆਂ ਦੀ ਤੇ ਕਣਕ ਦੀ ਮਾਂ ਜੀ, ਤੇ ਰੋਟੀ ਕੀ ਬਣਾਇਆ? ਇਹ ਕੀ ਬਣਾ, ਵੇਖੀ ਕਿੰਨਾ ਸੁੱਕਾ ਆਟਾ ਲਾ ਕੇ, ਐਵੇਂ ਤਾਂ ਮੱਝਾਂ ਨੂੰ ਨਹੀਂ ਪਾਈ। ਜਿਹੜਾ ਬਚਿਆ ਪੇੜਾ ਪਿਆ ਹੁੰਦਾ ਨਾ ਘਰੇ, ਜਿਹੜਾ ਭੋਰ ਕੇ ਚਿੜੀਆਂ ਨੂੰ ਪਾਉਣਾ ਜਾਂ ਮੱਝਾਂ ਲਈ ਨਾ, ਵੀ ਆਟਾ ਖਰਾਬ ਨਾ ਹੋ ਜੇ ਤੇ ਰੋਟੀ ਪਕਾ ਕੇ ਬਾਅਦ ਚ। ਗੱਲ ਪਤਾ ਕੀ ਆ, ਨਹੀਂ ਮੈਂ ਤੁਸੀਂ ਗੱਲ ਬਾਅਦ ਚ ਦੱਸਿਆ, ਪਹਿਲੇ ਮੈਨੂੰ ਇਹ ਦੱਸੋ ਕਿ ਇਹ ਰੋਟੀ, ਇਹ ਆਖਰੀ ਪੇੜਾ ਬਚਿਆ ਤੇ ਨਹੀਂ ਸੀ ਆਟਾ ਕਿਤੇ? ਨਹੀਂ, ਉਹ ਜਿਹੜੀ ਮੈਂ ਖਾਧੀ ਨਾ ਇਹਦੇ ਨਾਲ ਦੀ ਸੀ, ਬਿਲਕੁਲ ਸੇਮ ਇੱਕ ਜੈਸੀਆਂ। ਅੱਛਾ, ਮੈਂ ਦੋਵੇਂ ਪੇੜੇ ਕਰਕੇ ਸੁੱਕੇ ਚ ਰੱਖ ਲਏ, ਉਧਰੋਂ ਫੋਨ ਆ ਗਿਆ। ਹਾਂ, ਉਹ ਬਾਜੀ ਜਿਹੜੀ ਆਂਟੀ ਕੇ ਉਹ ਕੌਣ ਅੱਛਾ, ਸੀ, ਤੇ ਫੋਨ ਬਹੁਤ ਜ਼ਰੂਰੀ ਸੀ, ਠੀਕ ਹੈ, ਤੇ ਰੋਟੀਆਂ ਉਹ ਚੱਕਰਾਂ 'ਚ ਖਰਾਬ ਉਹ ਕਰ ਲਈ। ਮੈਂ ਜਦੋਂ ਜਿੰਨੇ ਚਿਰ ਦੀ ਗੱਲ ਮੁੱਕੀ ਨਾ ਤੇ ਜਿਹੜੇ ਸੁੱਕਾ ਸੀ ਉਹ ਪੇੜਿਆਂ ਚ ਚਿੰਬੜ ਗਿਆ। ਲੋ ਜੀ ਹੁਣ ਮੈਂ ਤੁਹਾਨੂੰ ਓਨੈਸਟ ਰਿਵਿਊ ਦਵਾਂਗਾ ਹੈ ਕਿ ਜਿਹੜਾ ਨਾ ਇਸ ਰੋਟੀ ਦੇ ਵਿੱਚ ਕਿੰਨਾ ਕੁ ਤੇ ਟੇਸਟ। ਅੱਲਾ ਦਾ ਸ਼ੁਕਰ ਕਰ, ਅੱਲਾ ਤਾਲਾ ਦੇ ਨਹੀਂ ਸ਼ੁਕਰ ਤੇ ਅੱਲਾ ਦਾ ਹੈ, ਲੇਕਿਨ ਸ਼ੁਕਰ ਦੇ ਨਾਲ ਤੁਸੀਂ ਰਿਹਾ। ਕਹੇ ਸੁੱਕੀ ਰੋਟੀ ਫਿਰ ਡਾਈਟ ਵਾਲੀ ਐਵੇਂ ਦੀ ਹੁੰਦੀ ਆ ਨਾ। ਸੁਭਾਨ ਅੱਲਾ, ਸੁਭਾਨ ਅੱਲਾ, ਇੰਨੀ ਵੀ ਡਾਈਟ ਨਹੀਂ ਕਰਨੀ ਸੀ ਕਿ ਜਿਹੜਾ ਨਾ ਤੁਸੀਂ ਇਹ ਆ ਦੇ ਲਾ, ਆ ਆਂਟੀ ਕੇ ਬਾਜੀ ਵੀ ਇਦਾਂ ਰੋਟੀਆਂ ਤੇਰੀ ਪਕਾਉਣ ਲਈ ਆਂਟੀ। ਉਹਨੇ ਤਵਾ ਲਾ ਕਾਪੀਰਾਈਟ ਆਇਆ ਇੱਧਰ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਲੋ ਜੀ ਚੈੱਕ ਕਰਦੇ ਆ ਕਿ ਕੀ ਸੀਨ ਕਿਤਾਬ ਇਹਦਾ ਹੈ। ਆਹ ਕੀ ਰਹਤੇ ਜੀ ਪਾਣੀ ਪਾ, ਨਹੀਂ ਉਹ ਦਹੀਂ ਹੈ ਹੀ ਇਦਾਂ ਦਾ ਸੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ।
ਸਾਲਨ ਪਰਫੈਕਟ, ਰਾਇਤਾ ਪਰਫੈਕਟ। ਰੋਟੀ ਠੰਡੀ ਹੋ ਗਈ ਮੇਰੀ ਵਜ੍ਹਾ ਤੋਂ, ਕਿਉਂਕਿ ਮੈਂ ਵੀਡੀਓ ਅਪਲੋਡ ਕਰ ਰਿਹਾ ਸੀ, ਟਾਈਮ ਲੱਗ ਗਿਆ ਮੈਨੂੰ। ਲੇਕਿਨ ਰੋਟੀ ਹਾਰਡ, ਉਸ ਬਾਅਦ ਰੋਟੀ ਖੁਸ਼ਕ ਬਹੁਤ ਜ਼ਿਆਦਾ ਹੈ। ਹੁਣ ਮੈਨੂੰ ਲੱਗਦਾ ਜ਼ਿਆਦਾ ਖੁਸ਼ਕ ਆਟੇ ਦੀ ਵਜ੍ਹਾ ਤੋਂ ਹੋ ਗਈ। ਹਾਂਜੀ ਤੁਹਾਨੂੰ ਦੱਸਿਆ ਤਾਂ ਹੈਗਾ ਵੀ ਜ਼ਿਆਦਾ ਖੁਸ਼ਕ ਆਟੇ ਦੀ ਵਜ੍ਹਾ ਤੋਂ ਹੋ ਗਈ। ਚਲੋ ਜੈਸੀ ਵੀ ਹੈ, ਘਰ ਦੀ ਹੈ, ਬਿਹਤਰੀਨ ਹੈ। ਮਾਂ ਦੇ ਹੱਥ ਦੀ ਰੋਟੀ ਬਿਹਤਰੀਨ ਹੁੰਦੀ ਹੈ, ਜੈਸੀ ਵੀ ਹੋਵੇ। ਠੀਕ ਹੈ, ਸ਼ੁਕਰ ਕਰਕੇ ਖਾਣੇ ਆ, ਰੋਟੀ ਖਤਮ ਕਰਦੇ ਹਾਂ ਤੇ ਫਿਰ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ। Later. ਬੇਬੇ ਇੱਕ ਗੱਲ ਤਾਂ ਦੱਸੋ, ਜਿਵੇਂ ਨਿੱਕੇ ਹੁੰਦੇ ਮੈਨੂੰ ਸਕੂਲੇ ਉਸਤਾਦ ਪੁੱਛਦੇ ਸੀ ਨਾ ਕਿ ਪੁੱਤਰ ਤੂੰ ਵੱਡੇ ਹੋ ਕੇ ਕੀ ਬਣਨਾ ਹੈ, ਤੇ ਮੈਂ ਕਹਿੰਦਾ ਹੁੰਦਾ ਸੀ ਮੈਂ ਡਾਕਟਰ ਬਣਨਾ। ਜੋ ਮੈਨੂੰ ਪੁੱਛਦਾ ਸੀ ਕੋਈ ਯਾਰ ਬੇਲੀ, ਮੈਂ ਕਹਿੰਦਾ ਮੈਂ ਡਾਕਟਰ ਬਣਨਾ। ਤੇ ਤੁਸੀਂ ਨਿੱਕੇ ਹੁੰਦੇ ਕੀ ਕਹਿੰਦੇ ਸੀ ਜਦੋਂ ਸਕੂਲੇ ਕੋਈ ਪੁੱਛਦਾ ਸੀ ਜਾਂ ਬਾਹਰ ਕੋਈ ਪੁੱਛਦਾ ਸੀ ਕੀ ਮੈਂ ਬਣਨਾ? ਕਹਿੰਦੀ ਸੀ ਮੈਂ ਇੰਜੀਨੀਅਰ ਬਣਨਾ ਵਾ। ਇੰਜੀਨੀਅਰ ਤੇ ਇੰਜੀਨੀਅਰ ਬਣੇ ਫਿਰ ਜ਼ਿੰਦਗੀ ਦੇ ਵਿੱਚ? ਮੈਂ ਬਣੇ ਕਿ ਮਕੈਨਿਕ ਬਣੀ ਤਾਂ ਕਿੰਜ ਮਕੈਨਿਕ ਬਣੇ ਜੇ? ਲੈ ਘਰ ਦੀ ਕੋਈ ਚੀਜ਼ ਖਰਾਬ ਹੋ ਜਾਂਦੀ ਮੈਂ ਫਟਾਫਟ ਸੈੱਟ ਕਰ ਲੈਂਦੀ ਆ। ਕਿੱਦਾਂ ਮਿਸਾਲ ਦਿਓ ਨਾ। ਖਰਾਬ ਹੋ ਗਿਆ, ਇਸਤਰੀ ਖਰਾਬ ਹੋ ਗਈ, ਚੁੱਲ੍ਹਾ ਖਰਾਬ ਹੋ ਗਿਆ, ਮੈਂ ਆਪੇ ਸਹੀ ਕਰ ਲੈਣੀ। ਜਦੋਂ ਨਿੱਕੀ ਹੁੰਦੀ ਸੀ ਮੇਰਾ ਅੱਬਾ ਕਹਿੰਦਾ ਹੁੰਦਾ ਸੀ, ਹਾਂ ਮੇਰਾ ਪੁੱਤ ਜਿਹੜਾ ਨਾ ਮਕੈਨਿਕ ਆ, ਪੁੱਤ ਅੱਜ ਨਾ ਰੇੜੀ ਦੇ ਬੈਰਿੰਗ ਖਰਾਬ ਹੋ ਗਿਆ, ਮਾਰਨਾ ਸਕਿੰਟ ਥੱਲੇ ਇੱਟਾਂ ਜੋੜ ਕੇ ਰੇੜੀ ਤਾਂ ਚੱਕ ਦੇਣੀ ਤੇ ਟਾਇਰ ਖੋਲ ਦੇਣਾ। ਵਾਹ, ਉਹ ਗਰੀਸ ਦਵਾ ਤੇ ਰੇੜੀ ਦੇ ਟਾਇਰਾਂ ਨੂੰ, ਜਿਹੜੇ ਪਿੰਡ ਵਾਲਿਆਂ ਨੂੰ ਤਾਂ ਪਤਾ ਤੇ ਰੇੜੀਆਂ ਦੇ ਜਦੋਂ ਆਵਾਜ਼ ਹੁੰਦੀ ਨਾ ਕੜਕ ਕੜਕ ਦੀ, ਟਾਇਰ ਜਦੋਂ ਬਹੁਤਾ ਬੁਰੀ ਹਾਲਤ ਹੈ ਦੀ। ਪੈਨੀਆਂ ਵਿੱਚੋਂ ਤੇ ਉਹ ਫਿਰ ਵਿੱਚ ਬੈਰਿੰਗ ਪਾ ਕੇ ਗਲੀਜ਼ ਲਾ ਕੇ ਉੱਤੇ ਵੇਲਦੇ। ਵਾਹ ਕੀ ਬਾਤ, ਵਾਕਈ ਇੰਜੀਨੀਅਰ। ਤੇ ਮੈਂ ਤੁਹਾਨੂੰ ਇੰਜੀਨੀਅਰ ਮੈਂ ਨਹੀਂ ਮੰਨਦਾ, ਮੈਂ ਤੁਹਾਨੂੰ ਇੰਜੀਨੀਅਰ ਇੱਕ ਸ਼ਰਤ ਤੇ ਮੰਨਾਗਾ। ਉਹ ਕਿਦਾਂ? ਠੀਕ ਹੈ, ਇੰਜੀਨੀਅਰ ਜਿਹੜਾ ਹੁੰਦਾ ਨਾ, ਜਿਹੜਾ ਉਹਨੂੰ ਕਾਰ ਮਕੈਨਿਕ ਹੈ ਜਾਂ ਕੋਈ ਵੀ ਇੰਜੀਨੀਅਰ, ਜਿਵੇਂ ਤੁਸੀਂ ਗੱਡਾ ਇੰਜੀਨੀਅਰ ਸੀ, ਠੀਕ ਹੈ, ਤੇ ਉਹਦੀ ਸਭ ਤੋਂ ਮੇਨ ਡਿਊਟੀ ਹੁੰਦੀ ਪਹਿਲੇ ਵੀ ਜਿਹੜੀ ਚੀਜ਼ ਦਾ ਕੰਮ ਕਰਨਾ, ਉਹ ਚੀਜ਼ ਨੂੰ ਕੱਪੜਾ ਮਾਰਨਾ, ਸਾਫ਼ ਕਰਨਾ। ਠੀਕ ਹੈ, ਹੁਣ ਮੋਟਰਸਾਈਕਲ ਬਣੀ, ਮੋਟਰਸਾਈਕਲ ਨੂੰ ਜਿਹੜਾ ਤੁਸੀਂ ਸਾਫ਼ ਕਰੋ ਤੇ ਫਿਰ ਮੋਟਰਸਾਈਕਲ ਦੀ ਇੰਜੀਨੀਅਰ ਸਭ ਚੈੱਕ ਕਰਕੇ ਦੱਸੋ ਕਿ ਮੋਟਰਸਾਈਕਲ 'ਚ ਕੜਕ ਕੜਕ ਦੀ ਆਵਾਜ਼ ਕਿੱਥੋਂ ਆਉਂਦੀ ਹੈ। ਲੈ ਮੈਂ ਸਕੂਟਰ ਤੋਂ ਬਾਅਦ ਦੀ ਗੱਲ ਆ, ਮੈਂ ਗੱਡੀ ਦਾ ਡਰਾਈਵਰ ਨਾ ਚੰਗਾ ਭਲਾ ਪੱਕਾ, ਤੈਨੂੰ ਹੁਣ ਪਤਾ ਲੱਗਾ ਵਾ? ਗੱਡੀ ਦੇ ਡਰਾਈਵਰ ਹੋਵੋਗੇ ਤੁਸੀਂ? ਡਰਾਈਵਰ ਸਾਊਦੀ ਅਰਬ ਮੈਂ ਗੱਡੀ ਚਲਾਉਂਦੀ ਨਹੀਂ, ਪਾਕਿਸਤਾਨ ਮੈਂ ਗੱਡੀ ਚਲਾਉਂਦੀ ਚਲ ਗੱਡੀ ਚਲਾਉਣਾ ਹੋਰ ਗੱਲ, ਮੈਂ ਕਹਿੰਦਾ ਮੋਟਰਸਾਈਕਲ 'ਚ ਚੈੱਕ। ਤੁਸੀਂ ਇੱਥੇ ਖੱਬੇ ਹੱਥ ਯਾਰ ਮੇਰੀ ਗੱਲ ਸੁਣੋ, ਠੀਕ ਹੈ ਮੇਰੀ ਗੱਲ ਸੁਣੋ, ਕੀ ਆ ਇੱਥੇ ਖੱਬੇ ਹੱਥ? ਇੱਥੇ ਸੱਜੇ ਹੱਥ ਉੱਤੇ ਖੱਬੇ। ਨਹੀਂ ਆ ਵੱਡਾ ਡਰਾਈਵਰ ਨੇ ਪੁੱਠਾ ਸਿੱਧਾ ਕਰਤਾ ਭਾਈ। ਇੱਥੇ ਸੱਜਿਆ ਤਾਂ ਉੱਥੇ ਖੱਬੇ ਸੀ, ਤੁਸੀਂ ਉੱਥੇ ਖੱਬੇ ਕਰਕੇ। ਨਾ ਅੱਛਾ ਤੁਸੀਂ ਗੱਡੀ ਨੂੰ ਕੱਢੋ, ਗੱਡੀ ਨੂੰ ਨਹੀਂ। ਤੁਸੀਂ ਮੈਂ ਚੈੱਕ ਕਰਨਾ ਤੁਹਾਡੇ ਕੋਲ ਮੋਟਰਸਾਈਕਲ ਦਾ ਐਕਸਪੀਰੀਅੰਸ ਹੈ ਕਿ ਨਹੀਂ। ਕਾਰ ਚ ਭਾ ਦੀ, ਕਾਰ ਚ ਨਹੀਂ ਨਾ ਮੈਨੂੰ ਤੂੰ ਕਾਰ ਚ ਭਾ ਦੀ। ਮੇਰੀ ਗੱਲ ਸੁਣੋ, ਨਾ ਮੇਰੇ ਕੋਲ ਕਾਰ ਹੈ ਨਾ ਮੇਰੀ ਕਾਰ ਦੀ ਸੀ, ਤੇ ਮੇਰੇ ਕੋਲ ਤੇ ਸਕੂਟਰ ਹੈ, ਤੇ ਮੈਂ ਸਕੂਟਰ ਤੇ ਟੈਸਟ ਕਰਨਾ ਇੰਜੀਨੀਅਰ ਨਾਲ। ਜਦੋਂ ਸਕੂਟਰ ਤੇ ਬਾਹੂਗੇ ਪਤਾ ਲੱਗ ਜੂਗਾ ਸਕੂਟਰ ਦੀ ਕਿਹੜੀ ਚੈੱਕ ਖਰਾਬ ਆ। ਤੇ ਬਸ ਠੀਕ ਹੈ, ਟੈਸਟ ਕਰੋ। ਪਹਿਲੇ ਉਹਨੂੰ ਕੱਪੜਾ ਮਾਰਨਾ ਹੈ ਚੀਜ਼ ਨੂੰ, ਤੁਹਾਨੂੰ ਇਹ ਨਹੀਂ ਸਮਝਿਆ? ਅੱਛਾ ਮਕੈਨਿਕ ਉਹ ਆ ਜਿਹੜਾ ਪਹਿਲੇ ਸਫਾਈ ਕਰਦਾ, ਉਸ ਤੋਂ ਬਾਅਦ ਨਾ ਉਦੋਂ ਚੈੱਕ ਕਰਦਾ ਮਕੈਨਿਕ ਜਦੋਂ ਕਿਤੇ ਜਾਣਾ ਹੋਵੇ। ਨਹੀਂ ਉਹਦਾ ਟੈਸਟ ਉਦੋਂ ਹੀ ਕਰਦਾ। ਤੇ ਸਵੇਰੇ ਆਪਾਂ ਚਲੋ ਤੁਹਾਨੂੰ ਝੂਟਾ ਦਵਾ ਦੇਵਾਂਗੇ, ਤੁਹਾਨੂੰ ਉਹ ਪਾਰਕ ਤੱਕ ਜਾਵਾਂਗੇ, ਝੂਟਾ ਦਵਾਵਾਂਗੇ ਤੁਹਾਨੂੰ, ਹੈ ਉੱਥੇ ਪਿੰਗ ਤੇ ਝੂਟਾ ਦਵਾਂਗੇ। ਇੱਥੇ ਮੋਟਰਸਾਈਕਲ ਤੇ ਪਹਿਲੇ ਉੱਠੋ, ਫਿਰ ਹੁਣ ਜਾ ਕੇ ਚੈੱਕ ਕਰੋ। ਹੁਣ ਵੇਲਣੇ ਚ ਬਾਹ ਆਈ ਤਾਂ ਮੈਂ ਸਕੂਟਰ ਚੜਾਵਾਂ। ਨਹੀਂ ਇਹ ਕੱਚਾ ਮਕੈਨਿਕ ਇੰਜੀਨੀਅਰ ਨਹੀਂ ਬਣ ਸਕਦੀ ਮਾਂ, ਇੰਜੀਨੀਅਰ ਨਹੀਂ ਬਣ ਸਕਦਾ ਤੁਸੀਂ। ਨਾ ਐਡੇ ਤੇਰੇ ਦਾਜ ਨੇ ਸਾਰੀ ਉਮਰ ਇੰਜੀਨੀਅਰਿੰਗ ਕੀਤੀ ਹੈ, ਤੁਹਾਡੇ ਮੂੰਹ ਮੋਤੋ ਤੋਂ। ਓ ਯਾਰ ਇੰਨਾ ਡਾਇਰੈਕਟ ਨਹੀਂ ਬੋਲੀਦਾ ਹੁੰਦਾ, ਕੀ ਗੂ ਅਸਤਾਗਫਿਰullah, ਇੰਨਾ ਡਾਇਰੈਕਟ ਨਹੀਂ ਬੋਲੀਦਾ ਹੁੰਦਾ। ਕੀ ਹੋ ਗਿਆ? ਮੇਰੀ ਗੱਲ ਸੁਣੋ, ਹੁਣ ਤੁਹਾਨੂੰ ਗੱਲਾਂ ਤੁਹਾਡੀਆਂ ਮੈਂ ਨਹੀਂ ਸੁਣਦਾ, ਠੀਕ ਹੈ? ਹੁਣ 42,000 ਬੰਦਾ ਤੁਹਾਡੀਆਂ ਗੱਲਾਂ ਸੁਣਦਾ। 42,000 ਉਹ ਵੀ ਕਹਿੰਦਾ ਸੀ ਬੇਬੇ ਹੱਗੂ ਆਇਆ, ਬੇਬੇ ਮੋਤੂ ਆਇਆ, ਉਹ ਕਿਹੜਾ ਤੁਸੀਂ ਕਰਦੇ? यार इतना डायरेक्ट नहीं बोलना, हर चीज स्ट्रेट फॉरवर्ड नहीं बोली दी। ਭਾਵੇਂ ਕੋਈ ਇਸ ਵੇਲੇ ਡਾਕਟਰ ਆ, ਭਾਵੇਂ ਕੋਈ ਸੁਪਰ ਡਾਕਟਰ ਆ, ਭਾਵੇਂ ਕੋਈ ਹੈਗਾ ਵਾ ਇੰਜੀਨੀਅਰ। ਨਹੀਂ ਸੁਪਰ ਡਾਕਟਰ ਆ, ਭਾਵੇਂ ਕੋਈ ਟੱਕ ਡਾਕਟਰ ਆ, ਭਾਵੇਂ ਕੋਈ ਗੱਲ ਆ, ਭਾਵੇਂ ਕੋਈ ਕਾਂਡੀ ਡਾਕਟਰ, ਜਿਹੜਾ ਵੀ ਆ, ਜਿੰਨੇ ਵੱਡੇ, ਭਾਵੇਂ ਕੋਈ ਵਜ਼ੀਰ ਆਜ਼ਮ, ਭਾਵੇਂ ਬਾਦਸ਼ਾਹ, ਭਾਵੇਂ ਨਵਾਜ਼ ਸ਼ਰੀਫ, ਹਾਂ ਠੀਕ ਆ, ਉਹ ਸਾਰੇ ਹੀ ਹੱਗੂ ਕਰ। ਯਾਰ ਮੈਂ ਬੰਦ ਕਰਨ ਲੱਗਾ ਵੀਡੀਓ। ਯਾਰ ਇਹ ਚੀਜ਼ ਮੈਂ ਤੁਸੀਂ ਕਿਹੜਾ ਟੌਪਿਕ ਸ਼ੁਰੂ ਕਰ ਲਿਆ ਵੀ ਮੈਂ ਯਾਰ ਕੀ ਯਾਰ ਮੈਂ ਬੰਦ ਕਰ ਦੇਣੀ ਵੀਡੀਓ ਜੋ ਹੁਣ ਤੁਸੀਂ ਕੁਛ ਨਾ ਕਰ। ਇਹ ਤੋਂ ਬਗੈਰ ਅਗਰ ਕੋਈ ਜਿੰਦਾ ਵਾ ਮੈਨੂੰ ਜੀ ਕੇ ਵਿਖਾਵੇ। ਯਾਰ ਮੇਰੀ ਗੱਲ ਸੁਣੋ, ਹੁਣ ਜੇ ਤੁਸੀਂ ਇਸ ਟੌਪਿਕ ਦੀ ਗੱਲ ਕੀਤੀ, ਮੈਂ ਸੱਚੀ ਕਹਿੰਦਾ ਮੈਂ ਇੱਥੇ ਵਲੌਗ ਐਂਡ ਕਰ ਦੇਣਾ, ਠੀਕ ਹੈ? VIP ਸੁਪਰਸਟਾਰ ਹੋਟਲ ਚ ਜਾ ਕੇ ਖਾਣੇ ਖਾਂਦੇ ਆ ਤੇ ਫਿਰ ਕਹਿੰਦੇ ਭਾਈ ਭੱਜ ਕੇ ਲੈਟਰਿੰਗ ਬਾਈ ਬਸ ਕਰ ਜਾ, ਮੈਂ ਕਹੀ ਨਾ ਬਸ ਕਰ ਜਾ। ਪਹਿਲਾਂ ਤਾੜੀਆਂ ਮਾਰੀਆਂ ਤੇ ਅੱਗੋਂ ਹੁਣ ਉਹ ਖੜੂ ਕਰੀ ਜਾਂਦੀ ਆ। ਤੁਹਾਨੂੰ ਸੱਚ ਬੇਬੇ ਦਾ ਇੱਕ ਮੇਨ ਡਾਇਲੋਗ ਤੇ ਸੁਣਾਇਆ ਨਹੀਂ, ਕਰੇ ਜੀ ਇੱਕ ਮਿੰਟ ਕਰੇ। ਸਹੀ ਨਹੀਂ ਕੀਤਾ ਤੁਸੀਂ ਕਰਦੇ ਨੇ ਉਹ ਕੁੜੂ ਐਂਡ ਕਰੇ ਦੁਬਾਰਾ ਕਰੀ ਇਹਦਾ ਮਤਲਬ ਮੈਨੂੰ ਵੀ ਨਹੀਂ ਪਤਾ, ਪਰ ਸੁਣ ਕੇ ਨਾ ਮੈਨੂੰ ਵੀ ਆ ਗਿਆ। ਐਵੇਂ ਕਈ ਵਾਰ ਬੈਠੇ ਨਾ ਕੰਮ ਕਰਨ ਲੱਗੇ, ਇੱਕ ਵਾਰੀ ਉਹ ਕੁੜੂ ਇਹਦਾ ਮਤਲਬ ਕੀ ਆ? ਇਹ ਕਈ ਦਾ ਕਿਦੋਂ ਆ ਤੇ ਕਾਹਤੋਂ ਆਖੀਦਾ ਹੈ? ਹਾਏ ਮੈਂ ਮਰ ਜਾਵਾਂ। ਨਹੀਂ ਕੋਈ ਕੰਮ ਖਰਾਬ ਹੋ ਰਿਹਾ ਹੋਵੇ ਨਾ ਤਾਂ ਕਹਿੰਦਾ ਉਹ ਕੁੜੂ। ਇੱਕ ਵਾਰੀ ਕੁਝ ਕਰਦਾ ਕਹਿੰਦਾ, ਇੱਕ ਵਾਰੀ ਉਹ ਕੁੜੂ
ਮਤਲਬ ਸੁਣ ਕੇ ਨਾ ਮੈਨੂੰ ਵੀ ਆਦਤ ਪੈ ਗਈ ਕਹਿੰਦੀ ਆ ਮੈਂ ਕਈ ਵਾਰੀ ਨਾ ਮੈਂ ਕਦੀ ਵੀ ਇੱਕ ਦੋ ਦਿਨ ਸਾਡੇ ਘਰੇ ਵਰਡ ਨਾ ਯੂਜ਼ ਹੋਵੇ ਫਿਰ ਮੈਂ ਕਹਿੰਦਾ ਨਵੇਂ ਵਿੱਚ ਊਕੜੂ ਨਹੀਂ ਕੀਤਾ ਹੈ ਚਲੋ ਊਕੜੂ ਕਰੀਏ ਹੁਣ ਦੋ ਜਣੇ ਹੁਣ ਬੈਠੇ ਫਿਰ ਆਰੇ ਵੀ ਤੇ ਲੱਗਣਾ ਹੁੰਦਾ ਨਾ ਹੁਣ ਇਸ ਟਾਈਮ ਲੋ ਜੀ ਆਪਣੇ ਕੋਲ ਹੋ ਗਿਆ 11:15 ਵਜੇ ਦਾ ਟਾਈਮ ਤੇ ਬਾਹਰ ਫੁੱਲ ਅੰਧੇਰਾ ਹੈ ਰਾਤ ਛਾ ਗਈ ਕਾਲੇ ਬੱਦਲ ਆ ਗਏ ਠੀਕ ਹੈ ਮੈਂ ਤੇ ਇਸੇ ਬਹਾਨੇ ਬੇਬੇ ਨੂੰ ਤੰਗ ਕਰ ਰਿਹਾ ਸੀ ਮੈਂ ਕਿਹਾ ਬੇਬੇ ਇਸੇ ਬਹਾਨੇ ਮੋਟਰਸਾਈਕਲ ਸਾਫ਼ ਕਰ ਦੇਗੀ ਕਿਉਂਕਿ ਉਸ ਦਿਨ ਪਵਾਈਆਂ ਸੀ ਆਪਾਂ ਸੀਲਾ ਹੀ ਇੰਜਨ ਦੀਆਂ ਇਹ ਇੰਜਨ ਜਿਹੜਾ ਨਾ ਇੱਥੋਂ ਆਪਣਾ ਇਹਦਾ ਆਇਲ ਲੀਕ ਹੋਣ ਲੱਗਾ ਸੀਲਾ ਪਵਾਈਆਂ ਸੀ ਤੇ ਉਸ ਵੇਲੇ ਤੋਂ ਉਹ ਹੈਡ ਸਾਰਾ ਤੇ ਸਾਰਾ ਨਾ ਮਿੱਟੀ ਜੰਮ ਗਈ ਆਇਲ ਸੀਗਾ ਉਹਦੇ ਉੱਤੇ ਤੇ ਮੈਂ ਕਿਹਾ ਇਸੇ ਬਹਾਨੇ ਚਲੋ ਉਹਦੀ ਸਫਾਈ ਹੋ ਜਾਏਗੀ ਤੇ ਬਾਹਰ ਦੇ ਹਾਲਾਤ ਵੇਖ ਲਈਏ ਬਾਹਰ ਕੀ ਇਸ ਟਾਈਮ 11 ਵਜੇ ਦਾ ਟਾਈਮ ਹੋਇਆ ਪਿਆ ਗੁੰਮ ਵੱਜਿਆ ਪਿਆ ਬਾਹਰ ਫੁੱਲ ਪੱਤੇ ਨਹੀਂ ਹਿੱਲ ਰਹੇ ਹਵਾ ਬਿਲਕੁਲ ਵੀ ਨਹੀਂ ਚੱਲ ਰਹੀ ਟੋਟਲੀ ਸਨਾਟਾ ਹਰ ਪਾਸੇ ਤਾਰੀਖੀ ਛਾਈ ਹੋਈ ਹੈ ਤੇ ਹਜੇ ਮੈਂ ਵਾਕ ਤੇ ਜਾਣਾ ਹੈ ਵਾਕ ਤੇ ਮੈਂ ਕੋਈ ਨਹੀਂ ਗਿਆ ਮੈਂ ਕਿ ਵਾਕ ਤੇ ਜਾਣ ਤੋਂ ਪਹਿਲੇ ਮੈਂ ਵਲੌਗ ਐਂਡ ਕਰ ਲਾ ਵਲੌਗ ਐਂਡ ਕਰਕੇ ਮੈਂ ਜਿਹੜਾ ਨਾ ਵਾਕ ਕਰ ਲਾ ਕਿਉਂਕਿ ਤੁਹਾਡਾ ਭਰਾ ਸਵੇਰ ਮੋਸਟਲੀ ਰੈਗੂਲਰ ਮੈਂ ਨਹੀਂ ਕਰ ਰਿਹਾ ਕਿਉਂਕਿ ਸਵੇਰ ਮੇਰੇ ਕੋ ਅਕਸਰ ਉੱਠਿਆ ਨਹੀਂ ਜਾਂਦਾ ਮੈਂ ਕੋਸ਼ਿਸ਼ ਤੇ ਕਰ ਰਿਹਾ ਲੇਕਿਨ ਉੱਠਿਆ ਨਹੀਂ ਜਾਂਦਾ ਜਿਸ ਟਾਈਮ ਮੈਂ ਉੱਠਦਾ ਉਸ ਟਾਈਮ ਬਾਹਰ ਕਾਫੀ ਜ਼ਿਆਦਾ ਧੁੱਪ ਹੁੰਦੀ ਹੈ ਤੇ ਮੈਂ ਇਸੇ ਵਜ੍ਹਾ ਤੋਂ ਫਿਰ ਰਾਤ ਨੂੰ ਮੈਂ ਘੰਟਾ ਡੇਢ ਘੰਟਾ ਮੈਂ ਵਾਕ ਕਰ ਲੈਂਦਾ ਤੇ ਹੁਣ ਉੱਠਣਾ ਕੀ ਹੈ ਖੇਤ ਮਿੱਟੀ ਸੋਚਿਆ ਸੀ ਕਿ ਵੀ ਜ਼ਿੰਦਗੀ 'ਚ ਕੁਝ ਵੱਡੇ ਹੋ ਕੇ ਸੁਪਰਸਟਾਰ ਬਣਾਂਗੇ ਹਾਂ ਸੁਪਰਸਟਾਰ ਕੀ ਹੁੰਦਾ ਰਹਿ ਗਿਆ ਗੋਲੀਆਂ ਚੁੱਕੇ ਚਲੋ ਮੈਡੀਕਲ ਸਟਾਰ ਬਣ ਗਏ ਹੈ ਵੇਖੋ ਗੋਲੀਆਂ ਦਾ ਹਰ ਵੇਲੇ ਕਿੱਥੇ ਵੀ ਜਾਣਾ ਹੋਵੇ ਹੈ ਉਂਝ ਸਟਾਰਾਂ ਦੇ ਕੋਲ ਹੁੰਦਾ ਨਾ ਉਹਨਾਂ ਦਾ ਬੈਗ ਹੁੰਦਾ ਕਰੀਮਾਂ ਲੋਲੀਪੌਪ ਇਹ ਉਹ ਸਾਰਾ ਕੁਝ ਨਾ ਤੇ ਸਾਡੇ ਸਟਾਰਾਂ ਕੋਲ ਕੀ ਹੁੰਦਾ ਬਲੱਡ ਪ੍ਰੈਸ਼ਰ ਦੀ ਮਸ਼ੀਨ ਹੁੰਦੀ ਹੈ ਤੇ ਉਸ ਵਕਤ ਗੋਲੀਆਂ ਵਾਲਾ ਡੱਬਾ ਹੁੰਦਾ ਗੱਲ ਆ ਸੱਚੀ ਤੇ ਖੁਦਾ ਦੀ ਖੁਦਾ ਗਵਾਹ ਵਾ ਸਾਡੇ ਘਰ ਮੇਕਅਪ ਹੈ ਹੀ ਨਹੀਂ ਤੇ ਆਪਣੇ ਘਰ ਆ ਮੇਕਅਪ ਤੋਂ ਘੱਟ ਨਹੀਂ ਇਹ ਗੋਲੀਆਂ ਵੀ ਨਿਰੀਆਂ ਮੇਕਅਪ ਹੀ ਨੇ ਭਾਈ ਇਹ ਵੀ ਮੇਕਅਪ ਨੇ ਠੀਕ ਹੈ ਆਪਣੇ ਘਰ ਕੋਈ ਕੁੜੀ ਚਿੜੀ ਹੁੰਦੀ ਤੇ ਆਪਣੇ ਘਰ ਵੀ ਮੇਕਅਪ ਹੁੰਦਾ ਆਪਣੇ ਘਰ ਕੋਈ ਕੁੜੀ ਚਿੜੀ ਨਹੀਂ ਹੈ ਤੇ ਮੇਕਅਪ ਨਹੀਂ ਹੈ ਤੁਸੀਂ ਲਾਉਣਾ ਤੇ ਦੱਸੋ ਆਪਾਂ ਲਿਆ ਦੇਂਗੇ ਤੁਹਾਨੂੰ ਤੇ ਸੱਚੀ ਦੱਸਾਂ ਮੇਰੇ ਦਾਜ ਦਾ ਮੇਰੇ ਹਸਬੈਂਡ ਦੀ ਨਿਸ਼ਾਨੀ ਹਜੇ ਮੈਂ ਸੰਭਾਲ ਕੇ ਰੱਖੀ ਹੈ ਹਾਂ ਕਿੰਨੇ ਬੇਬੇ ਦੀ ਜਿਹੜੀ ਨਾ ਪੁਰਾਣੀ ਉਹ ਮੇਕਅਪ ਕਿੱਟ ਵੇਖਣੀ ਉਹ ਸੌਦੇ ਤੇ ਲਈ ਸੀ ਪਤਾ ਨਹੀਂ 1900 ਵਰੀ ਦੀ ਮੇਕਅਪ ਕਿੱਟ ਬੇਬੇ ਦੀ ਠੀਕ ਹੈ ਕਿੰਨੇ ਵੇਖਣੀ ਬੜੀ ਕੀਮਤੀ ਅਸਾਸਾ ਇੱਕ ਸਾਡੇ ਘਰ ਇੱਕ ਯੂਨੀਕ ਪੀਸ ਹੈ ਯੂਨੀਕ ਚੀਜ਼ ਹੈ 1967 ਦੀ ਹੈ ਨਾ ਪਤਾ ਨਹੀਂ 1967 ਦੇ ਵਿੱਚ ਮਿਲੀ ਸੀ ਨਾ ਤੁਹਾਨੂੰ ਹਾਂ 1967 ਦੀ ਐਡਾ ਯੂਨੀਕ ਪੀਸ ਹੈ ਠੀਕ ਹੈ ਐਂਟੀਕ ਪੀਸ ਕਹਿੰਦੇ ਨੇ ਇਹਨੂੰ ਪਤਾ ਨਹੀਂ ਕੀ ਕਹਿੰਦੇ ਨੇ ਠੀਕ ਹੈ ਤੇ ਉਹ ਜਿਹੜਾ ਤੁਹਾਨੂੰ ਵਿਖਾਇਆ ਜਾਏਗਾ ਅਗਰ ਤੁਸੀਂ ਇਸ ਵੀਡੀਓ ਥੱਲੇ 500 ਕਮੈਂਟ ਆਏਗਾ ਤਾਂ ਤੁਹਾਨੂੰ ਵਿਖਾਇਆ ਜਾਏਗਾ ਐ ਮਾਰਦੀ 99 ਵਿੱਚ ਤੁਸੀਂ ਐਡੇ ਜਵਾਨ ਐਡੀ ਯੰਗ ਤੂੰ ਬੇਬੇ ਵਾਹ ਵੀ ਵਾਹ 99 ਵਿੱਚ 1967 ਦੀ ਜੰਗ ਵੇਲੇ ਤੁਸੀਂ ਐਸੇ ਚੰਗੇ ਭਲੇ ਮੈਨੂੰ ਪਤਾ ਅਜੇ ਤੱਕ ਤੂੰ ਐਡੀ ਵੱਡੀ ਸੀ ਉਦੋਂ ਭੱਜੀ ਫਿਰਦੀ ਹੁੰਦੀ ਸੀ ਹੈ ਉਦੋਂ ਮੇਰਾ ਅੱਬਾ ਵੀ ਐਡਾ ਸੀ ਲਓ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਇਨਸ਼ਾਅੱਲਾ ਮਿਲਦੇ ਸਵੇਰ ਇੱਕ ਨਵੇਂ ਵਲੌਗ ਦੇ ਵਿੱਚ ਕਿਉਂਕਿ ਸਵੇਰ ਬੇਬੇ ਨੇ ਚੁੱਕਣਾ ਹੈ ਨਰਮਾ ਤੇ ਤੁਹਾਡੇ ਨਾਲ ਨਰਮੇ ਦੇ ਸਟੋਰੀ ਸ਼ੇਅਰ ਕਰਦੇ ਹਾਂ ਕਿ ਵੇਖਦੇ ਹਾਂ ਬੇਬੇ ਕਿੰਨਾ ਨਰਮਾ ਚੁੱਕੇਗੀ ਸਵੇਰ ਨਰਮੇ ਦਾ ਬੇਬੇ ਦਾ ਨਰਮਾ ਤੋਲਾਂਗੇ ਵੀ ਬੇਬੇ ਨੂੰ ਵੀ 35 ਰੁਪਏ ਦੇ ਹਿਸਾਬ ਨਾਲ ਹੀ ਪੈਸੇ ਮਿਲਣਗੇ ਲੇਕਿਨ ਦੇਖਦੇ ਹਾਂ ਕਿ ਬੇਬੇ ਕਿੰਨਾ ਨਰਮਾ ਚੁੱਕ ਸਕਦੀ ਬੇਬੇ ਨੇ ਗੱਲਾਂ ਤੇ ਬਹੁਤ ਛੱਡੀਆਂ ਨੇ ਕਿ ਮੈਂ ਜੀ ਇੱਕ ਮਨ ਨਰਮਾ ਇਨਸ਼ਾਅੱਲਾ ਚੁੱਕ ਲਵਾਂਗੀ ਲੇਕਿਨ ਵੇਖਦੇ ਜੀ ਹੁਣ ਇੱਕ ਮਨ ਹੁੰਦਾ ਹੈ ਕਿ 1 ਕਿਲੋ ਹੁੰਦਾ ਇਹ ਗੱਲ ਡਿਪੈਂਡ ਕਰਦੀ ਹੈ ਬੇਬੇ ਦੇ ਗੁੱਸਾ ਤੇ ਬੇਬੇ ਨੂੰ ਬਹੁਤ ਜ਼ਿਆਦਾ ਚੜਿਆ ਲੇਕਿਨ ਵੇਖਦੇ ਹੁਣ ਇੰਜ ਧੋਣਾ ਮਾਰੀ ਜਾਂ ਨਹੀਂ ਹੈ ਚਲੋ ਜੀ ਸਵੇਰ ਮਿਲਦੇ ਆ ਫਿਰ ਸੁਬਹ ਤੱਕ ਆਪਣਾ ਖਿਆਲ ਰੱਖੋ ਬਹੁਤ ਸਾਰਾ ਸਾਰਿਆਂ ਨੂੰ ਪਿਆਰ ਤੇ ਅੱਲਾਹ ਪਾਕ ਦੇ ਹਵਾਲੇ ਠੀਕ ਹੈ ਬਹੁਤ ਸਾਰਾ ਪਿਆਰ ਬਹੁਤ ਸਾਰੀਆਂ ਦੁਆਵਾਂ ਲਵ ਯੂ ਦੁਆ ਕਰੋ ਜੀ ਮੇਰੇ ਤੇ ਇਨਸ਼ਾਅੱਲਾ ਤੇ ਜੇ ਮਾਰ ਕੇ ਤੇ ਅੱਲਾਹੁ ਅਕਬਰ ਓਕੇ